ਸਤਿ ਸ਼੍ਰੀ ਅਕਾਲ। ਤੁਸੀਂ ਜੁੜੇ ਹੋਏ ਹੋ ਪੰਜਾਬੀ ਡੀਐਸਏ ਦੇ ਨਾਲ ਤੇ ਮੈਂ ਹਾਂ ਪ੍ਰਵੀਨ ਸ਼ਰਮਾ ਲੈ ਕੇ ਹਾਜ਼ਰ ਹਾਂ ਪ੍ਰੋਗਰਾਮ ਖਬਰ ਤੇ ਨਜ਼ਰ। ਖਬਰ ਤੇ ਨਜ਼ਰ ਪ੍ਰੋਗਰਾਮ ਦੇ ਵਿੱਚ ਕਈ ਅਹਿਮ ਤੇ ਕਈ ਖਾਸ ਖਬਰਾਂ ਨੂੰ ਲੈ ਕੇ ਚਰਚਾ ਕਰਨ ਦੇ ਲਈ ਜੁੜ ਚੁੱਕੇ ਨੇ ਪੰਜਾਬ ਤੋਂ ਸੀਨੀਅਰ ਪੱਤਰਕਾਰ ਅਤੇ ਪੰਜਾਬ ਦੇ ਸਿਆਸੀ ਮਸਲਿਆਂ ਤੇ ਵਿਵਾਕ ਵਿਸ਼ਲੇਸ਼ਣ ਕਰਨ ਵਾਲੇ ਪੱਤਰਕਾਰ ਦੀਪਕ ਸ਼ਰਮਾ ਚਨਾਰਥਲ ਜੀ। ਸ਼ਰਮਾ ਸਤਿ ਸ਼੍ਰੀ ਅਕਾਲ, ਸਵਾਗਤ ਹੈ ਜੀ ਪੰਜਾਬੀ ਡੀਐਸਏ ਤੇ। ਸਤਿ ਸ਼੍ਰੀ ਅਕਾਲ ਪ੍ਰਵੀਨ ਜੀ, ਸਾਰੇ ਦਰਸ਼ਕਾਂ ਨੂੰ ਸਰੋਤਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ। ਪ੍ਰੋਗਰਾਮ ਦੇ ਵਿੱਚ ਅੱਗੇ ਵਧਣ ਤੋਂ ਪਹਿਲਾਂ ਧੰਨਵਾਦ ਕਰਦੇ ਚੱਲੀਏ ਸਪਾਂਸਰਸ ਦਾ ਜਿਹੜੇ ਜ਼ਰੀਆ ਬਣਦੇ ਨੇ ਇਹਨਾਂ ਪ੍ਰੋਗਰਾਮਾਂ ਨੂੰ ਤੁਹਾਡੇ ਤੱਕ ਪਹੁੰਚਾਉਣ ਦੇ ਲਈ। ਖਾਲਸਾ ਇੰਸ਼ੋਰੈਂਸ ਏਜੰਸੀ ਵਾਲੇ ਜਿਨ੍ਹਾਂ ਤੋਂ ਤੁਸੀਂ ਹਰ ਤਰੀਕੇ ਦੀ ਇੰਸ਼ੋਰੈਂਸ ਲੈ ਸਕਦੇ ਹੋ। ਇੰਸ਼ੋਰੈਂਸ ਬਾਰੇ ਪਤਾ ਕਰਨ ਦੇ ਲਈ ਇਹਨਾਂ ਦਾ ਨੰਬਰ ਹੈ 408-272-2500। ਇਹ 1992 ਤੋਂ ਲਗਾਤਾਰ ਇੰਸ਼ੋਰੈਂਸ ਬਿਜ਼ਨਸ ਦੇ ਵਿੱਚ ਸ਼ਾਨਦਾਰ ਸੇਵਾਵਾਂ ਦੇ ਰਹੇ ਨੇ ਤੇ ਅਮਰੀਕਾ ਭਰ ਦੇ ਵਿੱਚ ਇੰਸ਼ੋਰੈਂਸ ਕਰਦੇ ਨੇ। ਓਬਾਮਾ ਕੇਅਰ, ਮੈਡੀਕੇਅਰ ਜਾਂ ਫਿਰ ਕਵਰਡ ਕੈਲੀਫੋਰਨੀਆ ਬਾਬਤ ਪਾਲਿਸੀ ਕਰਵਾਉਣ ਦੇ ਲਈ ਸਲਾਹ ਲੈਣ ਦੇ ਲਈ ਅੱਜ ਹੀ ਕਾਲ ਕਰੋ 408-272-2500 ਤੇ। ਟਰਕੀਅਨ ਇਮੀਗ੍ਰੇਸ਼ਨ ਲਾਅ ਫਰਮ ਵਾਲੇ ਜੇ ਟਰਕੀਆਣਾ ਟੋਨੀ ਟਰਕੀਆਣਾ ਦੇ ਨਾਲ ਤੁਸੀਂ ਯੂਐਸ ਇਮੀਗ੍ਰੇਸ਼ਨ ਬਾਬਤ ਕੋਈ ਵੀ ਸਲਾਹ ਕਰਨੀ ਹੈ, ਕੋਈ ਵੀ ਸਵਾਲ ਪੁੱਛਣਾ ਤੇ ਇਹਨਾਂ ਦਾ ਨੰਬਰ ਹੈ 415-909-0503। ਗੁਰਦੀਪ ਸਿੰਘ ਵਿਰਦੀ ਕਲੋਵਿਸ, ਮਨਦੀਪ ਸਿੰਘ, ਸੰਦੀਪ ਕੌਰ ਸੈਨ ਹੋਜ਼ੇ, ਅਮਰੀਕ ਸਿੰਘ ਅਡਵਾਲ, ਜਰਨੈਲ ਸਿੰਘ ਯੂਨੀਵਰਸਿਟੀ, ਗੁਰਨਾਮ ਸਿੰਘ ਐਂਟੀਲੋਪ ਤੇ ਜਰਨੈਲ ਸਿੰਘ ਸਿਆਟਲ ਤੋਂ। ਇਹਨਾਂ ਸਾਰੇ ਹੀ ਸਪਾਂਸਰਸ ਦਾ ਬਹੁਤ-ਬਹੁਤ ਧੰਨਵਾਦ। ਤੇ ਜੇਕਰ ਤੁਸੀਂ ਵੀ ਪੰਜਾਬੀ ਡੀਐਸਏ ਦੇ ਇਹਨਾਂ ਪ੍ਰੋਗਰਾਮਾਂ ਨੂੰ ਸਪਾਂਸਰ ਕਰਨਾ ਚਾਹੁੰਦੇ ਹੋ ਤਾਂ ਸਟੂਡੀਓ ਦਾ ਨੰਬਰ ਹੈ 408-272-5200। ਅੱਜ ਦਾ ਇਹ ਖਬਰ ਤੇ ਨਜ਼ਰ ਪ੍ਰੋਗਰਾਮ ਸਾਲ 2025 ਦੀ 22 ਸਤੰਬਰ ਦਾ ਪ੍ਰੋਗਰਾਮ ਹੈ ਤੇ ਦਿਨ ਅੱਜ ਸੋਮਵਾਰ ਹੈ। ਖਬਰਾਂ ਦੀ ਸ਼ੁਰੂਆਤ ਕਰੀਏ ਸ਼ਰਮਾ ਜੀ ਆਪਾਂ SIR ਤੋਂ। ਇਸ ਦੇ ਬਾਰੇ ਜਦੋਂ ਆਪਾਂ ਗੱਲਬਾਤ ਕਰ ਰਹੇ ਸੀ ਬਿਹਾਰ ਨੂੰ ਲੈ ਕੇ ਤਾਂ ਉਦੋਂ ਖਾਸੀ ਇਹਦੀ ਪੜਚੋਲ ਕੀਤੀ ਸੀ ਆਪਾਂ ਵੀ SIR ਹੈ ਕੀ, ਕਿਉਂ ਇਹਦਾ ਵਿਰੋਧ ਕੀਤਾ ਜਾ ਰਿਹਾ ਤੇ ਇਹ ਪੂਰਾ ਮਾਮਲਾ ਕੀ ਹੈ। ਹੁਣ ਇਸੇ ਦੇ ਤਹਿਤ ਇੱਕ ਕੜੀ ਹੋਰ ਖੋਲਣ ਦਾ ਜ਼ਰੂਰ ਜਿਹੜਾ ਉਹ ਯਤਨ ਕਰਿਓ ਕਿ ਜੇ 15 ਕਰੋੜ ਵੋਟਰ ਜਾਲੀ ਆ ਤਾਂ 2024 ਦੀਆਂ ਫਿਰ ਜਿਹੜੀਆਂ ਚੋਣਾਂ ਹੋ ਕੇ ਹਟੀਆਂ ਨੇ ਜਿਹਦੇ ਵਿੱਚ 400 ਤੋਂ ਪਾਰ ਵਾਲੇ 240 ਕਿਤੇ ਸਿਮਟ ਗਏ, ਫਿਰ ਉਹ ਸਹੀ ਕਿਵੇਂ ਹੈ ਜੀ? ਪ੍ਰਵੀਨ ਜੀ, ਜਦੋਂ ਬਿਹਾਰ ਦੀਆਂ ਚੋਣਾਂ ਦੇ ਹਵਾਲੇ ਨਾਲ ਆਉਣ ਵਾਲੀਆਂ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਖਾਸ ਕਰਕੇ ਵਿਰੋਧੀ ਧਿਰ ਦਾ ਆਗੂ ਰਾਹੁਲ ਗਾਂਧੀ ਨੇ ਵੋਟ ਚੋਰੀ ਤੋਂ ਲੈ ਕੇ SIR ਪਹਿਲੂ ਤੇ ਜੰਗ ਛੇੜੀ ਤੇ ਤਦ ਉਹਦੀ ਚਰਚਾ ਦੇਸ਼ ਭਰ ਚ ਹੋਈ। ਨੋਟਸ ਜ਼ਰੂਰ ਲਿਆ ਆਮ ਵੋਟਰਾਂ ਨੇ, ਆਮ ਲੋਕਾਂ ਨੇ ਕਿ ਵੀ ਇਹ ਮਾਮਲਾ ਸਮਝੀਏ ਕੀ ਹੈ। ਬਿਹਾਰ ਦੇ ਮਾਮਲੇ 'ਚ ਜੇ ਆਪਾਂ ਗੱਲ ਕਰੀਏ ਤਾਂ ਓਵਰਆਲ ਕਹਿੰਦੇ ਜੀ ਕਿ 65 ਲੱਖ ਵੋਟਾਂ ਜਾਲੀ ਨੇ। ਚੋਣ ਕਮਿਸ਼ਨ ਕਹਿੰਦਾ, ਚੋਣ ਕਮਿਸ਼ਨ ਨੇ ਕੱਟੀਆਂ ਨੇ ਉਹ ਵੋਟਾਂ। ਠੀਕ ਹੈ ਜੀ। ਹੁਣ ਬਿਹਾਰ ਦੇ ਵਿੱਚ 7 ਕਰੋੜ 99 ਲੱਖ ਵੋਟਰ ਹੈ ਤੇ ਉਹਦੇ ਵਿੱਚੋਂ ਕੱਟ ਕਟਾ ਕੇ ਹੁਣ ਜਦੋਂ ਬਚੀ ਵੋਟ ਤਾਂ ਉਹ 7 ਕਰੋੜ 24 ਲੱਖ ਵੋਟ ਬਚ ਗਈ। ਮਤਲਬ 65 ਲੱਖ ਵੋਟ ਜਾਲੀ ਬਣੀ ਸੀ ਜੇ ਚੋਣ ਕਮਿਸ਼ਨ ਦੀ ਆਪਾਂ ਗੱਲ ਮੰਨ ਲਈ। ਠੀਕ ਹੈ ਜੀ। ਹੁਣ ਬਿਹਾਰ ਦਾ ਮਸਲਾ, ਇਸ ਵੋਟ ਸੁਧਾਈ ਦਾ ਮਸਲਾ ਸੁਪਰੀਮ ਕੋਰਟ 'ਚ ਵਿਚਾਰਧੀਨ ਪਰ ਚੋਣ ਕਮਿਸ਼ਨ, ਭਾਰਤੀ ਚੋਣ ਕਮਿਸ਼ਨ ਇਹ ਗੱਲ ਤੈਅ ਕਰ ਚੁੱਕਿਆ ਕਿ ਆਪਾਂ ਦੇਸ਼ ਭਰ 'ਚ ਵੋਟ ਸੁਧਾਈ SIR ਨੂੰ ਅਮਲੀ ਜਾਮਾ ਪਹਿਨਾਉਣਾ ਜੀ। ਪੰਜਾਬ ਸੂਬੇ ਸਣੇ ਦੇਸ਼ ਦੇ ਵੱਖ-ਵੱਖ ਸੂਬਿਆਂ ਨੂੰ ਹਦਾਇਤ ਚਲੀਗੀ ਕਿ 30 ਤੱਕ SIR ਲਈ ਤਿਆਰ ਹੋ ਜਾਓ। ਠੀਕ ਹੈ। ਪੁਰਾਣੀਆਂ ਤੁਹਾਡੀਆਂ ਸੂਚੀਆਂ ਉਹਨੂੰ ਤਿਆਰ ਕਰਕੇ ਰੱਖ ਲਓ। ਆਪਾਂ 30 ਸਤੰਬਰ ਤੋਂ ਬਾਅਦ ਦੇਸ਼ ਭਰ 'ਚ SIR ਇੱਕ ਤਰ੍ਹਾਂ ਨਾਲ ਲਾਗੂ ਕਰ ਦੇਣੀ ਹੈ। ਬਕਾਇਦਾ ਸੂਬਿਆਂ ਦੇ ਚੋਣ ਅਧਿਕਾਰੀਆਂ ਨੂੰ 30 ਤੱਕ ਤਿਆਰ ਰਹਿਣ ਲਈ ਕਹਿ ਦਿੱਤਾ ਗਿਆ। ਹੁਣ ਇਸ ਜਿਹੜੇ ਮਾਹਰ ਨੇ ਜਾਂ ਜਿਹੜੇ ਅੰਕੜੇ ਨਸਰ ਹੋਣ ਲੱਗੇ ਨੇ ਉਹ ਕਹਿੰਦੇ ਨੇ ਕਿ ਜੇ ਬਿਹਾਰ ਦੇ ਵਿੱਚ ਇੱਕ ਸੂਬੇ 'ਚ 65 ਲੱਖ ਵੋਟਾਂ ਨਿਕਲੀਆਂ ਜਾਲੀ ਤਾਂ ਪੂਰੇ ਮੁਲਕ ਦੀ ਜੇ SIR ਇਸੇ ਨੁਕਤੇ ਨਾਲ ਹੁੰਦੀ ਹੈ ਬਿਹਾਰ ਵਾਲੇ ਫਾਰਮੂਲੇ ਨਾਲੇ ਤਾਂ ਫਿਰ ਕਹਿੰਦੇ ਜੀ 15 ਕਰੋੜ ਵੋਟਾਂ ਜਾਲੀ ਨਿਕਲਣੀਆਂ ਦੇਸ਼ 'ਚ। 15 ਕਰੋੜ ਵੋਟਾਂ ਕੱਟਣ ਦੀ ਤਿਆਰੀ ਹੈ। ਠੀਕ ਹੈ ਜੀ। ਇਹਦੇ ਵਿੱਚ ਕੁਝ ਵੋਟਾਂ ਅਜਿਹੀਆਂ ਜ਼ਰੂਰ ਹੋਣਗੀਆਂ ਜਿਹੜੇ ਬੰਦੇ ਮਤਲਬ ਇਸ ਦੁਨੀਆ ਤੋਂ ਚਲੇ ਜਾਂਦੇ ਨੇ, ਉਹਨਾਂ ਸੂਚੀ 'ਚ ਨਾ ਚੱਲੀ ਜਾਂਦਾ ਹੈ ਨਾ, ਜਾਂ ਕਈਆਂ ਦੀਆਂ ਦੋ ਥਾਂ ਬਣੀਆਂ ਨੇ। ਇਹ ਮੁੱਦਾ ਜਿਵੇਂ ਆਧਾਰ ਕਾਰਡ ਦਾ ਮੁੱਦਾ ਉਵੇਂ ਵੋਟਰ ਕਾਰਡ ਦਾ ਮੁੱਦਾ ਹੈ ਨਾ, ਇਹ ਕਿੰਨਾ ਕੁਛ ਹੈ ਸਿਸਟਮ। ਪਰ ਸਵਾਲ ਇਹ ਹੈ ਕਿ ਜੇ 15 ਕਰੋੜ ਜਾਲੀ ਵੋਟ ਹੈਗੀ ਹੈ, ਜਿਵੇਂ 65 ਲੱਖ ਤੁਸੀਂ ਖੁਦ ਮੰਨ ਲਿਆ ਕਿ ਬਿਹਾਰ 'ਚ ਹੈਗੀ ਸੀ, ਤਾਂ ਫਿਰ ਜੇ 15 ਕਰੋੜ ਵੋਟ ਪੂਰੇ ਮੁਲਕ 'ਚ ਜਾਲੀ ਹੈ ਜੀ, ਫਿਰ 2024 ਦੇ ਨਤੀਜੇ ਸਹੀ ਨੇ? ਮਤਲਬ ਕਾਂਗਰਸ ਜਾਂ ਰਾਹੁਲ ਗਾਂਧੀ ਜਾਂ ਬਾਕੀ ਧਿਰਾਂ ਤਾਂ ਇਸ ਨੁਕਤੇ ਤੋਂ ਗੱਲ ਕਰ ਰਹੀਆਂ ਨਾ ਕਿ ਤੁਸੀਂ ਜਿਹੜੀ ਵੋਟ ਕੱਟ ਰਹੇ ਹੋ ਜੀ ਉਹ ਸਾਡੀ ਕੱਟ ਰਹੇ ਹੋ। ਉਹ ਕਹਿੰਦੇ ਤੁਸੀਂ ਸਾਡੀਆਂ ਵੋਟਾਂ ਨੂੰ ਹੱਥ ਪਾ ਰਹੇ ਜਿਹੜੀਆਂ ਸਾਨੂੰ ਪੈਣੀਆਂ। ਆਪਾਂ ਇਸ ਨੁਕਤੇ ਨੂੰ ਪਰੇ ਰੱਖਦੇ ਹਾਂ, ਆਪਾਂ ਇਸ ਨੁਕਤੇ ਤੇ ਨਹੀਂ ਜਾਂਦੇ। ਆਪਾਂ ਸਿਰਫ ਇਸ ਨੁਕਤੇ ਨੂੰ ਮੰਨਦੇ ਹਾਂ ਕਿ ਚੋਣ ਕਮਿਸ਼ਨ ਦਾ ਦਾਅਵਾ ਹੈ ਜੀ ਕਿ ਇੰਨੀਆਂ ਵੋਟਾਂ ਜਾਲੀ ਬਣੀਆਂ ਹੋਈਆਂ ਤੇ ਫਿਰ ਜੇ ਜਾਲੀ ਵੋਟਾਂ ਨਾਲ ਤੁਸੀਂ 2024 ਦੀਆਂ ਚੋਣਾਂ ਕਰਾਈਆਂ
ਫਿਰ ਜ਼ਿੰਮੇਵਾਰ ਕੌਣ ਹੈ? ਜੀ ਸਹੀ ਹੈ। ਫਿਰ ਚੋਣ ਕਮਿਸ਼ਨ ਕਰ ਕੀ ਰਿਹਾ ਸੀ? ਹੂੰ ਮਤਲਬ ਇੱਕ ਦਿਨ 'ਚ ਤਾਂ 15 ਕਰੋੜ ਜਾਲੀ ਵੋਟਾਂ ਨਹੀਂ ਬਣੀਆਂ ਨਾ, ਪੂਰੀ ਪ੍ਰਕਿਰਿਆ ਤੋਂ ਤੁਰੀਆਂ ਹੋਈਆਂ ਬਣੀਆਂ ਹੋਣਗੀਆਂ ਨਾ। ਹੂੰ ਤੇ ਜੇ ਤੁਸੀਂ ਕਹਿੰਦੇ ਹੋ ਕਿ ਸਾਰਾ ਕੁਝ ਸਾਫ਼ ਹੀ ਭਾਰਤੀ ਜਨਤਾ ਪਾਰਟੀ ਸਰਕਾਰ ਆਉਣ ਤੋਂ ਬਾਅਦ ਹੋਇਆ, ਹੁਣ ਤਾਂ ਰਾਜ ਕਰਦਿਆਂ ਨੂੰ ਵੀ 11 ਸਾਲ ਹੋ ਗਏ, ਸਹੀ ਹੈ ਬਿਲਕੁਲ। ਤੇ 11 ਸਾਲਾਂ ਦੇ ਵਿੱਚ ਫਿਰ 15 ਕਰੋੜ ਜਾਲੀ ਵੋਟਾਂ ਨਾਲੇ ਕੰਮ ਸਰੀ ਗਿਆ। ਹੂੰ ਹੁਣ ਇਹ ਉਹਨਾਂ ਦੀਆਂ ਵੋਟਾਂ ਕੱਟ ਰਹੇ ਹੋ ਕਿ ਇਹਨਾਂ ਦੀਆਂ ਵਧਾ ਕੇ ਐਡ ਕਰ ਰਹੇ ਹੋ? ਹੂੰ ਕਿੰਨੇ ਹੀ ਸਵਾਲ ਨਵੇਂ ਖੜੇ ਨੇ, ਇਸ ਲਈ ਇਹ ਤੋਂ ਸਹੀ। ਭੱਜਿਆ ਨਹੀਂ ਜਾਣਾ ਚੋਣ ਕਮਿਸ਼ਨ ਨੂੰ। ਹੂੰ ਮੈਂ ਤਾਂ ਕਹਿੰਦਾ ਚੋਣ ਕਮਿਸ਼ਨ ਇਸੇ ਤੱਥ ਨਾਲ ਚਲਾ ਜਾਵੇ ਜੀ ਕਿ ਸਾਡੀਆਂ ਅਸੀਂ ਜਿਹੜੀਆਂ ਵੋਟਾਂ ਦਮ ਭਰ ਰਹੇ ਹਾਂ ਜਾਲੀ, ਇਹ ਬਿਲਕੁਲ ਸਹੀ ਨੇ ਜੀ। ਅਦਾਲਤ ਨੂੰ ਕਹੇ ਜੀ ਤੁਸੀਂ ਪਿਛਲੀਆਂ ਚੋਣਾਂ ਰੱਦ ਕਰਾਓ ਜੀ, ਚੋਣਾਂ ਹੀ ਦੁਬਾਰਾ ਕਰਾਓ। ਸਹੀ ਹੈ। ਆਹੋ, ਇਹ ਦਮ ਹੈਗਾ ਕਹਿਣ ਦਾ। ਇੱਕ ਪਾਸੇ ਤੁਸੀਂ ਕਹਿ ਰਹੇ ਹੋ ਦੇ ਵਿੱਚ ਜਾਲੀ ਵੋਟਾਂ, ਗਲਤ ਵੋਟਾਂ ਬਣੀਆਂ ਜੀ, ਡਬਲ ਵੋਟਾਂ ਬਣੀਆਂ ਜੀ, ਦੂਏ ਪਾਸੇ ਤੁਸੀਂ ਕਹਿ ਰਹੇ ਹੋ ਜੀ ਉਹ ਨਤੀਜੇ ਠੀਕ ਨੇ, ਅਗਲੀ ਵਾਰ ਨਹੀਂ ਅਸੀਂ ਕਰ ਰਹੇ ਹਾਂ ਜੀ। ਇਹਦਾ ਮਤਲਬ ਜਾਂ ਤਾਂ ਉਹਨਾਂ ਦੀ ਗੱਲ ਸੱਚੀ ਆ ਵਿਰੋਧੀ ਧਿਰਾਂ ਦੀ ਕਿ ਤੁਸੀਂ ਟਾਰਗੇਟ ਕਰਕੇ ਉਹਨਾਂ ਵਾਲੀਆਂ ਵੋਟਾਂ ਨੂੰ ਖਤਮ ਕਰ ਰਹੇ ਹੋ, ਜਾਂ ਤੁਸੀਂ ਇਹਨਾਂ ਵੋਟਾਂ ਨੂੰ ਆਪਣੇ ਲਈ ਵਰਤ ਰਹੇ ਹੋ ਤੇ ਵੋਟਾਂ ਹੋਰ ਕੱਟ ਰਹੇ ਹੋ। ਫਿਰ ਜਾਲੀਓ ਕੱਟ ਹੋਣਗੀਆਂ, ਇਹਦੀ ਕੀ ਗਾਰੰਟੀ ਹੈ ਜੀ? ਤੋ ਇਸ ਨੁਕਤੇ ਤੇ ਮੈਂ ਪਹਿਲੇ ਦਿਨ ਤੋਂ ਗੱਲ ਕਰਦੇ ਆਂ ਕਿ ਜਦੋਂ SIR ਪੰਜਾਬ 'ਚ ਆਈ ਤਾਂ ਪੰਜਾਬ 'ਚ ਬੜਾ ਮੁੱਦਾ ਬਣੂਗਾ। ਬਿਹਾਰ 'ਚ ਹੋ ਸਕਦਾ ਰਾਜਨੀਤਿਕ ਲੀਡਰਾਂ ਨੇ, ਪਾਰਟੀਆਂ ਨੇ, ਉਹਨਾਂ ਦੇ ਨੁਮਾਇੰਦਿਆਂ ਨੇ ਮੁੱਦਾ ਚੁੱਕਿਆ ਹੋਵੇ, ਆਮ ਲੋਕ ਨਾ ਚੁੱਕਣ, ਪਰ ਪੰਜਾਬ 'ਚ ਉਲਟਾ ਹੋ ਸਕਦਾ ਰਾਜਨੀਤਿਕ ਧਿਰਾਂ ਤੋਂ ਬਚਣ, ਪਰ ਪੰਜਾਬ ਦੇ ਲੋਕ ਮੁੱਦਾ ਚੱਕਣਗੇ। ਜੀ ਬਿਲਕੁਲ। ਪੰਜਾਬ ਦੇ ਵਿੱਚ ਜਿਹੜਾ ਵੋਟਰ ਹੈ, ਖਾਸ ਕਰਕੇ ਪਿੰਡੂ ਵੋਟਰ ਹੈ, ਉਹ ਬਹੁਤ ਚੁਕੰਨਾ ਹੈ। ਮਤਲਬ ਜਿਹਨਾਂ ਨੂੰ ਅਸੀਂ ਕਹਿੰਦੇ ਨੇ ਪਿੰਡਾਂ ਵਾਲੇ ਨੇ ਤਾਂ ਸਿੱਧੇ ਨੇ ਜੀ, ਤਾਂ ਦੇਸੀ ਨੇ ਜੀ, ਉਹ ਨਹੀਂ ਜਾਲੀ ਵੋਟ ਭੁਗਤਾਉਣ ਦਿੰਦੇ। ਪੰਚਾਇਤੀ ਚੋਣਾਂ, ਬਲਾਕ ਸੰਮਤੀ, ਜ਼ਿਲ੍ਹਾ ਪ੍ਰੀਸ਼ਦ ਚੋਣਾਂ, ਫਿਰ MLA MP ਚੋਣਾਂ, ਜਿੰਨੇ ਸਰਗਰਮ ਪਿੰਡਾਂ 'ਚ ਲੋਕ ਹੋਣਗੇ, ਵੋਟ ਪ੍ਰਤੀਸ਼ਤ ਪ੍ਰਤੀ ਵੀ, ਬੂਥ ਲਾਉਣ ਪ੍ਰਤੀ ਵੀ, ਤੇ ਇੱਕ ਦੂਜੇ ਤੇ ਨਿਗਾਹ ਰੱਖਣ ਪ੍ਰਤੀ ਵੀ, ਉਹ ਤੋਂ ਵੱਧ ਕਿਤੇ ਨਹੀਂ ਤੁਹਾਨੂੰ ਸ਼ਹਿਰਾਂ ਦੇ ਨਗਰ ਨਿਗਮ 'ਚ ਇਹੋ ਜਿਹੇ ਮਿਲਣੇ ਨਹੀਂ। ਪ੍ਰਤੀਸ਼ਤ ਪਿੰਡਾਂ 'ਚੋਂ ਕਿੰਨੀ ਨਿਕਲਦੀ। ਆਪਾਂ ਇਸ ਲਈ ਪਿੰਡਾਂ ਕੰਨੇ ਨੇ। ਜਦੋਂ SIR ਦੇ ਲਈ ਆਈ ਨਾ ਚੋਣ ਅਧਿਕਾਰੀਆਂ ਦੀ ਟੀਮ, ਇਹ ਤਾਂ ਮੂੰਹ ਜਵਾਨੀ ਦੱਸ ਦੇਣਗੇ, ਤੁਸੀਂ ਲਿਸਟਾਂ ਪਰੋਲੋਗੇ, ਮੂੰਹ ਜਵਾਨੀ ਦੱਸਣਗੇ ਕਿ ਫਲਾਣੀ ਦੀ ਵੋਟ ਇੰਨੀ ਦੇਰ ਤੋਂ ਬਣੀ ਹੈ ਜੀ, ਉਹਨਾਂ ਦਾ ਬਾਬਾ ਚੜਾਈ ਕਰ ਲਿਆ। ਸਹੀ ਆ, ਬਿਲਕੁਲ। ਤੋ ਇਸ ਲਈ ਉੱਥੇ ਫਿਰ ਜੇ ਤੈਅ ਕਰਕੇ ਕੱਟਣ ਦੀ ਕੋਸ਼ਿਸ਼ ਹੋਊਗੀ, ਪਿੰਡਾਂ 'ਚ ਘਿਰ ਜਾਣਗੇ ਇਹ ਚੋਣ ਕਮਿਸ਼ਨ ਵਾਲੇ। ਜੀ ਜੀ। ਇਸ ਲਈ ਪੰਜਾਬ ਦੇ ਵਿੱਚ ਇਹ ਵੱਡਾ ਮੁੱਦਾ ਬਣੂਗਾ। ਦੇਖ ਪਿੰਡਾਂ 'ਚ ਤਾਂ ਇਹ ਹਿਸਾਬ ਹੈ ਜੀ, ਆਪਾਂ ਦੇਖਦੇ ਹਾਂ ਵੋਟਾਂ 'ਚ ਲੜਾਈਆਂ ਹੁੰਦੀਆਂ। ਹੁਣ ਆਪਾਂ ਨੂੰ ਦੇਖਣ ਨੂੰ ਲੱਗਦਾ ਵੀ ਲੜਾਈ ਲੜਨ ਵਾਲੀ ਕਿਹੜੀ ਗੱਲ ਹੈ। ਉਹ ਲੜਾਈ ਤਾਂ ਹੁੰਦੀ ਹੈ ਜਦੋਂ ਜਾਲੀ ਵੋਟ ਕੋਈ ਭੁਗਤਾਉਂਦਾ ਬੰਦਾ ਧੱਕੇ ਦੇ ਨਾਲ। ਉਹ ਫਿਰ ਲੋਕ ਕਹਿੰਦੇ ਵੀ ਐਂ ਕਿਵੇਂ ਤੂੰ ਐਂ ਕਿਵੇਂ ਪਵਾ ਜਾਏਗਾ ਜਾਲੀ ਵੋਟ, ਉੱਥੇ ਲੜਾਈ ਹੁੰਦੀ ਹੈ। ਫਿਰ ਇਹ ਵਾਕਈ ਤੁਹਾਡੀ ਗੱਲ ਸਹੀ ਹੈ। ਸ਼ਹਿਰੀ ਤਬਕੇ 'ਚ ਆਪਾਂ ਨੂੰ ਇਹੋ ਜਿਹਾ ਕੁਝ ਨਹੀਂ ਦੇਖਣ ਨੂੰ ਮਿਲਦਾ, ਇਹ ਪਿੰਡਾਂ 'ਚ ਹੀ ਦੇਖਣ ਨੂੰ ਮਿਲਦਾ। ਉਹ ਚੋਣ ਕਮਿਸ਼ਨ ਤਾਂ ਹਜੇ ਲਿਸਟਾਂ ਲੱਭੂਗਾ ਤਾਂ ਪੂਰਾ ਟੈਲੀ ਕਰਕੇ ਦੱਸੂਗਾ। ਉਹ ਪਹਿਲੇ ਦੱਸ ਦੇਣਗੇ ਫਲਾਣੇ ਦੇ ਐਕਤੀ ਉਹਨਾਂ ਦੇ ਮੁੰਡੇ ਦਾ ਵਿਆਹ ਹੋਇਆ, ਉਹਨਾਂ ਦੀ ਨੂੰਹ ਦੀ ਵੋਟ ਬਣ ਗਈ, ਤੇ ਉਹਨਾਂ ਦੀ ਕੁੜੀ ਵਿਆਹੀ ਗਈ ਤੇ ਉਹਦੀ ਵੋਟ ਹੁਣ ਉੱਥੇ ਬਣ ਗਈ, ਤੇ ਉਹਨਾਂ ਦੇ ਬਜ਼ੁਰਗ ਦਾ ਚਲਾਣਾ ਹੋ ਗਿਆ। ਸਾਰਾ ਡਾਟਾ ਹੁੰਦਾ ਉਹਨਾਂ ਕੋਲੇ, ਮੂੰਹ ਜ਼ਬਾਨੀ। ਅਗਲੀ ਗੱਲ ਕਰੀਏ GST ਛੋਟ ਦੀ। ਸ਼ਰਮਾ ਜੀ, ਬੜਾ ਪ੍ਰਚਾਰਿਆ ਜਾ ਰਿਹਾ ਇਹਨੂੰ ਕਿ GST ਦੀ ਛੋਟ ਦੇਤੀ, 2 ਸਲੈਬਾਂ ਕੱਟ ਕਰਤੀਆਂ। ਆਪਾਂ ਇੱਕ ਦਿਨ ਪਹਿਲਾਂ ਵੀ ਗੱਲ ਕੀਤੀ ਸੀ ਇਸ ਮੁੱਦੇ ਦੇ ਉੱਤੇ। ਸਵਾਲ ਵੱਡਾ ਇਹ ਨਹੀਂ ਪੈਦਾ ਹੋ ਗਿਆ ਵੀ ਜੇ ਅੱਜ ਇਹ ਸੁਗਾਤਾਂ ਦੇ ਰਹੇ ਨੇ ਤੇ ਫਿਰ ਪਹਿਲਾਂ ਸਿਤਮ ਸੀਗਾ ਇਹ? ਪ੍ਰਵੀਨ ਜੀ, ਅਖਬਾਰਾਂ 'ਚ, TV ਚੈਨਲਾਂ 'ਚ, ਹਰ ਥਾਵਾਂ ਦੇ ਉੱਤੇ ਇਹ ਪ੍ਰਚਾਰਿਆ ਜਾ ਰਿਹਾ ਕਿ ਨਵਰਾਤਰਿਆਂ ਤੋਂ ਕੱਲ ਪਹਿਲਾ ਨਵਰਾਤਰਾ ਸੀ, ਅੱਜ ਦੂਆ ਹੋ ਗਿਆ, ਤਿਹਾਰੀ ਸੀਜ਼ਨ ਜੀ, ਫਿਰ ਦੁਸਹਿਰਾ ਆ ਜਾਣਾ, ਫਿਰ ਦੀਵਾਲੀ ਆ ਜਾਣੀ, ਇਹਦੇ ਵਿਚਾਲੇ ਔਰਤਾਂ ਦਾ ਕਰਵਾ ਚੌਥ ਵਾਲਾ ਤਿਉਹਾਰ ਆਉਂਦਾ, ਗਰਬੜੇ ਚੱਕਰੀਆਂ, ਮਤਲਬ ਇਹ ਤਿਹਾਰੀ ਦਿਨ ਮੰਨੇ ਜਾਂਦੇ ਨੇ ਸਾਰੇ। ਸੋ ਉਹਨਾਂ ਦਿਨਾਂ ਦੇ ਹਵਾਲੇ ਨਾਲ ਮਤਲਬ ਕਿ ਇਹ ਪ੍ਰਚਾਰਿਆ ਜਾ ਰਿਹਾ ਸਰਕਾਰ ਵੱਲੋਂ ਕਿ ਜੀ ਤੁਹਾਨੂੰ ਤੋਹਫਾ ਦਿੱਤਾ, ਸੌਗਾਤ ਦਿੱਤੀ ਹੈ ਤਿਉਹਾਰਾਂ ਦੀ। ਤੇ ਇਹਦੇ ਨਾਲ ਹੀ ਅਖਬਾਰਾਂ ਦੀਆਂ ਹੈਡਲਾਈਨਸ, ਅਖਬਾਰਾਂ ਦੀਆਂ ਸੁਰਖੀਆਂ, TV ਚੈਨਲਾਂ ਦੀ ਚਰਚਾ ਇਸ ਤਰ੍ਹਾਂ ਹੈ ਕਿ ਜੀ ਤੁਹਾਡੇ ਲਈ ਚੀਜ਼ਾਂ ਸਸਤੀਆਂ ਕਰਤੀਆਂ। ਜੀ ਮੋਦੀ ਜੀ ਨੇ ਇੰਨੀਆਂ ਸਸਤੀਆਂ ਕਰਤੀਆਂ, ਚੀਜ਼ਾਂ ਦੀ ਕੀਮਤ ਘਟ ਗਈ। ਇਹ ਦੋਵੇਂ ਗੱਲਾਂ ਗਲਤ ਨੇ। ਨਾ ਤਾਂ ਚੀਜ਼ ਸਸਤੀ ਹੋ ਰਹੀ ਹੈ, ਨਾ ਕੀਮਤ ਘਟ ਰਹੀ, ਨਾ ਕੀਮਤ ਘਟ ਰਹੀ। ਸਹੀ ਹੈ। ਟੈਕਸ ਘਟ ਰਿਹਾ। ਕੀਮਤ ਤੇ ਟੈਕਸ 'ਚ ਫਰਕ ਹੈ। ਤੁਸੀਂ ਕੀਮਤ ਦੇ ਉੱਤੇ ਟੈਕਸ ਲਾਇਆ ਹੋਇਆ, ਤੇ ਚੀਜ਼ ਦੀ ਕੀਮਤ ਨਹੀਂ ਘਟ ਰਹੀ। ਤੁਸੀਂ ਜਿਹੜੀ ਜਜੀਆ ਵਸੂਲ ਰਹੇ ਸੀ ਉਹਦੇ ਵਿੱਚ ਤੁਸੀਂ ਕਟੌਤੀ ਕੀਤੀ ਹੈ। ਮਤਲਬ ਜਦੋਂ GST ਲੈ ਕੇ ਆਈ ਸੀ ਕੇਂਦਰ ਸਰਕਾਰ, ਤਦ ਇਹਨਾਂ ਨੇ ਇਹ ਕਿਹਾ ਵੀ ਕਿ ਇੱਕ ਟੈਕਸ ਹੋ ਜਾਊਗਾ ਜੀ, ਵਪਾਰੀਆਂ ਲਈ ਆਸਾਨ ਹੋ ਜਾਊਗਾ ਜੀ। ਮਤਲਬ ਮੈਂ ਜਿਹੜੇ ਛੋਟੇ ਆਪਣੇ ਸਧਾਰਨ ਦੁਕਾਨਦਾਰਾਂ ਨੂੰ, ਕਾਰੋਬਾਰੀਆਂ ਨੂੰ ਜਾਣਦਾ,
ਉਹ ਤਾਂ ਕਹਿੰਦੇ ਐਸਐਸਸੀ ਦੀਆਂ ਪੌੜੀਆਂ ਚੜ੍ਹਨ ਜੋਗੀ ਰਹਿ ਗਏ ਜਿੱਦਾਂ ਦੀ GST ਆਈ ਹੈ। ਸਹੀ ਹੈ, ਬਿਲਕੁਲ। ਹਰ ਮਹੀਨੇ ਰਿਟਰਨ ਫਾਈਲ ਕਰੋ ਜੀ, ਆਹ ਕਰੋ ਜੀ, ਵਾਹ ਕਰੋ ਜੀ, ਹੈ ਨਾ। ਹੂੰ, ਤੇ ਦੂਸਰਾ ਫਿਰ ਇਹਦੇ ਵਿੱਚ ਇਹ ਹਵਾਲਾ ਪ੍ਰਚਾਰਿਆ ਵੀ ਕਿ ਇਹਦੇ ਨਾਲ ਸਿਸਟਮ ਸਰਲ ਹੋ ਜਾਊਗਾ, ਸਿੱਧਾ ਟੈਕਸ ਹੋ ਜਾਊਗਾ, ਬੜਾ ਕੁਝ ਆਸਾਨ ਹੋ ਜਾਊਗਾ, ਹੈ ਨਾ, ਸੂਬਿਆਂ ਨੂੰ ਇਹਦਾ ਫਾਇਦਾ ਬਹੁਤ ਹੋ ਜਾਊਗਾ। ਕੁੱਲ ਮਿਲਾ ਕੇ GST ਰਾਹੀਂ ਕੰਟਰੋਲ ਸੂਬਿਆਂ ਤੋਂ ਖੋ ਕੇ ਟੈਕਸਾਂ ਦਾ ਆਪਣੇ ਕੋਲ ਲੈ ਗਏ। ਜੀ, ਕੇਂਦਰੀਕਰਨ ਹੋਇਆ ਸਹੀ ਮਾਇਨੇ 'ਚ, ਤਾਂ ਸਹੀ ਮੈਨੇਜ, ਬਿਲਕੁਲ। ਸੂਬਿਆਂ ਦੇ ਹੱਥੋਂ ਗਿਆ ਸਾਰਾ ਕੁਝ। ਹੂੰ, ਹੁਣ ਤੁਸੀਂ ਕਹਿ ਰਹੇ ਹੋ ਕਿ ਅਸੀਂ ਦੇਸ਼ ਨੂੰ ਸੁਗਾਤ ਦੇਤੀ ਜੀ, ਲੋਕਾਂ ਨੂੰ ਸੁਗਾਤ ਦੇਤੀ। ਹੁਣ ਸੂਬੇ ਨਿਰਭਰ ਕਿਹਦੇ ਤੇ ਸੀ? GST ਦੀ ਆਮਦਨ ਤੇ। ਹੂੰ, ਤੇ ਉਹਨਾਂ ਤੇ ਫਿਰ ਆਮਦਨ ਘਟ ਗਈ ਜੀ, ਉਹ ਪੂਰੀ ਕਰਕੇ ਦੇਊਗਾ ਕੇਂਦਰ। ਇਹਦਾ ਮਤਲਬ ਇਹ ਨਹੀਂ ਕਹਿੰਦੇ ਕਿ ਕਿਉਂ ਘਟਾਇਆ, ਇਹਦੀ ਤਾਂ ਮੰਗ ਸੀ। ਅਜੇ ਵੀ ਕਹਿਣ ਵਾਲੇ ਤਾਂ ਇਹ ਕਹਿੰਦੇ ਨੇ ਕਿ ਸਹੀ ਰੂਪ 'ਚ ਨਹੀਂ ਘਟਾਏ ਗਏ, ਜਿਹੜੇ ਘਟਾਉਣੇ ਬਣਦੇ ਆ, ਜੇ ਹੋਰ ਘਟਾਉਣਾ ਬਣਦਾ। ਠੀਕ ਹੈ। ਪਰ ਸੂਬਿਆਂ ਦੀ ਜਿਹੜੀ ਪੁਰਾਣੀ ਕੁੱਲ ਆਮਦਨ ਸੀ ਉਹਦਾ ਹਿੱਲਾ ਕੀ ਕਰਕੇ ਦਓਗੇ ਜੀ ਤੁਸੀਂ ਸੂਬੇ ਚਲਾਉਣ ਲਈ? ਉਹਨਾਂ ਨੂੰ ਤਾਂ ਠੁੱਠੇ ਫੜਾ ਰਹੇ ਹੋ ਨਾ ਤੁਸੀਂ। ਚਲੋ, ਮੋਦੀ ਜੀ ਕਹਿੰਦੇ ਜੀ GST ਨਾਲ ਸਸਤੇ ਦਿਨ ਸ਼ੁਰੂ ਹੋ ਗਏ। 375 ਦੇ ਕਰੀਬ ਚੀਜ਼ਾਂ ਨੇ ਜੀ ਜਿਹੜੀਆਂ ਟੈਕਸ ਕੱਟਣ ਤੋਂ ਬਾਅਦ ਮਤਲਬ ਕਿ ਲੋਕਾਂ ਨੂੰ ਰਾਹਤ ਦੇਣਗੀਆਂ, ਲੋਕਾਂ ਦੇ ਕੁੱਲ ਬਜਟ ਦੇ ਵਿੱਚ ਰਾਹਤ ਆਉਣੀ ਹੈ। ਤੇ ਇਹਦੇ ਨਾਲ ਮੰਨਿਆ ਜਾ ਰਿਹਾ ਕਿ 27% ਉਹਨਾਂ ਦਾ ਬਜਟ, ਮਤਲਬ ਜੇ 100 ਰੁਪਇਆ ਖਾਤੇ ਤਾਂ 27 ਰੁਪਏ ਬਚ ਜਾ ਕਰਨਗੇ ਉਹਨਾਂ ਦੇ। 27% ਬਜਟ ਘਟੂਗਾ। ਮਤਲਬ ਜੇ ਮੋਟੀਆਂ ਚੀਜ਼ਾਂ ਦੇਖਾਂ ਤਾਂ ਜਿਹਦੇ 'ਚ ਕਿਹਾ ਜਾ ਰਿਹਾ ਕਿ ਟੈਕਸ ਘਟਣ ਵਾਲੀ ਦੀ ਕੀਮਤ ਅਦਾਇਗੀ ਵਾਲੀ ਘੱਟ ਹੋ ਜੂਗੀ। ਹੁਣ ਉਹਦੇ ਵਿੱਚ ਮੱਖਣ ਹੈ, ਚੀਜ਼ ਹੈ ਨਾ, ਘਿਓ ਹੈ, ਫਿਰ ਜੀ ਬਦਾਮ ਨੇ, ਚਾਕਲੇਟ ਹੈ, ਬਿਸਕੁਟ ਹੈ, ਕੌਰਨਫਲੈਕਸ ਹੈ ਜੀ, ਪਾਣੀ ਦੀਆਂ ਬੋਤਲਾਂ ਨੇ, ਉਹ ਆਪਣੀ ਸੌਸ ਹੈ ਨਾ, ਜੈਮ ਹੈ, ਆਈਸਕ੍ਰੀਮ ਹੈ, ਕੇਕ ਹੈ, ਸਿਰ ਨੂੰ ਲਾਉਣ ਵਾਲਾ ਤੇਲ ਹੈ, ਸ਼ੈਂਪੂ ਹੈ, ਬਰਸ਼ ਹੈ, ਪੇਸਟ ਹੈ ਨਾ, ਇਸ ਤਰ੍ਹਾਂ ਮਤਲਬ ਪਾਊਡਰ ਹੈ, ਕਰੀਮਾਂ ਨੇ, ਇਹੀ ਜਿਹੀਆਂ ਚੀਜ਼ਾਂ ਨੇ। ਮਤਲਬ ਇਹ ਚੀਜ਼ਾਂ ਲੋਕਾਂ ਨੂੰ ਪਹਿਲਾਂ ਨਾਲੋਂ, ਪਰ ਜਿਹਦੇ ਨਾਲ ਲੋਕਾਂ ਦਾ ਰੋਜ਼ ਦਾ ਵਾਹ ਵਾਸਤਾ ਹੈ ਉਹਦੇ ਵਿੱਚ ਜਿਵੇਂ ਆਪਾਂ ਗੱਲ ਕਰੀਏ ਲੂਣ, ਆਂਡੇ, ਲੱਸੀ, ਦਹੀਂ, ਫਲ, ਸਬਜ਼ੀਆਂ, ਦੁੱਧ, ਹੈ ਨਾ, ਚੌਲ, ਦਾਲ, ਕਣਕ, ਆਟਾ, ਫਿਰ ਸੋਨਾ ਚਾਂਦੀ, ਪੈਟਰੋਲ ਡੀਜ਼ਲ, ਜਾਂ ਸਮਾਰਟਫੋਨ, ਲੈਪਟਾਪ ਵਗੈਰਾ, ਇਹਨਾਂ ਚੀਜ਼ਾਂ ਦੇ ਉੱਤੇ ਕੋਈ ਫਰਕ ਨਹੀਂ ਪੈਣਾ ਜੀ। ਇਹ ਦਰ ਦੇ ਵਿੱਚ ਹੈਗੇ ਨੇ। ਸੋ ਕੁੱਲ ਮਿਲਾ ਕੇ ਜੇ ਕੇਂਦਰ ਸਰਕਾਰ ਇਹ ਦਮ ਭਰ ਰਹੀ ਆ ਕਿ ਜੀ ਅਸੀਂ ਲੋਕਾਂ ਲਈ ਸੁਗਾਤ ਲੈ ਕੇ ਆਏ ਆ ਇਸ ਦੇ ਰੂਪ ਦੇ ਵਿੱਚ, ਹਾਂਜੀ, ਇਹਦਾ ਮਤਲਬ ਇੰਨੀ ਦੇਰ ਤਾਂ ਸਿਤਮੇਟ ਆਇਆ ਨਾ ਤੁਸੀਂ, ਸਿਤਮੇਟ ਪੈਸੇ ਇਕੱਠਾ ਕੀਤਾ ਜੀ। ਫਿਰ ਇਹ ਉਹ ਵਾਜਬ ਕਿਵੇਂ ਸੀਗਾ ਇਹ ਦੱਸੋ ਨਾ। ਉਸ ਸਮੇਂ ਤੁਸੀਂ ਕਹਿ ਰਹੇ ਸੀ ਉਹਦੇ ਨਾਲ ਵਿਕਾਸ ਦਾ ਰਾਹ ਖੁੱਲਣਾ, ਅੱਜ ਉਹਨੂੰ ਘਟਾਉਣ ਲੱਗੇ ਵੀ ਕਹਿ ਰਹੇ। ਜਦੋਂ ਲਿਆਏ ਸੀ ਤਦ ਵੀ ਇਹ ਦੇਸ਼ ਲਈ ਬਹੁਤ ਤਰੱਕੀ ਵਾਲਾ ਸੀ, ਵਿਕਾਸ ਦਾ ਰਾਹ ਖੋਲਦਾ ਸੀ। ਅੱਜ ਜਦੋਂ ਘਟਾਦਾ ਤਾਂ ਇਹਦੇ ਨਾਲ ਵਿਕਾਸ ਦਾ ਰਾਹ ਖੁੱਲੂਗਾ। ਸਪਸ਼ਟ ਕਰੋ ਜੀ, ਸਹੀ ਕਿ ਕਿਹੜਾ ਸਹੀ ਸੀ, ਕਦੋਂ ਸਹੀ ਸੀਗੇ ਤੁਸੀਂ। ਮਤਲਬ ਖੁਦੇ ਲਾ ਕੇ, ਖੁਦੇ ਘਟਾ ਕੇ। ਕੱਲ ਮੁੱਖ ਮੰਤਰੀ ਭਗਵੰਤ ਮਾਨ ਵੀ ਤੰਜ ਕੱਸ ਰਹੇ ਸੀ ਇਸ ਨੂੰ ਲੈ ਕੇ ਕੇਂਦਰ ਸਰਕਾਰ ਤੇ, ਕਹਿੰਦੇ ਕਮਾਲ ਆ ਵੀ ਲਾਇਆ ਵੀ ਟੈਕਸ ਤੁਸੀਂ ਤੇ ਹੁਣ ਜਦੋਂ ਘਟਾਤਾ ਤਾਂ ਤੁਸੀਂ ਇਹ ਵੀ ਦੱਸ ਰਹੇ ਹੋ ਕਿ ਅਸੀਂ ਤੁਹਾਡੇ ਤੇ ਰਹਿਮ ਕੀਤਾ, ਇਹ ਤੋਹਫਾ ਅਸੀਂ ਦੇ ਰਹੇ ਹਾਂ। ਫਿਰ ਇਹ ਤੁਹਾਡਾ ਤੋਹਫਾ ਕਿਵੇਂ ਹੋਇਆ? ਤੁਸੀਂ ਤਾਂ ਇੰਨੀ ਦੇਰ ਜ਼ੁਲਮ ਢਾਇਆ ਉਲਟਾ, ਇਹਦਾ ਮਤਲਬ ਜੀ। ਇਸ ਨੂੰ ਲੈ ਕੇ GST ਨੂੰ ਲੈ ਕੇ ਸੂਬਿਆਂ ਉਹ ਤਾਂ ਕਹਿੰਦੇ ਵੀ ਸਾਡੇ ਪੈਸੇ ਤਾਂ ਮੋੜ ਦੋ GST ਵਾਲੇ ਜਿਹੜੇ ਕੱਟੇ ਹੋਏ ਨੇ ਪੁਰਾਣੇ। ਜਦੋਂ GST ਆਇਆ ਸੀ ਤਦ ਵੀ ਦੇਸ਼ ਦੇ ਵਿੱਚ ਬਹੁਤ ਵੱਡੀ ਗਿਣਤੀ 'ਚ ਲੋਕਾਂ ਨੇ ਸਵਾਲ ਖੜਾ ਕੀਤਾ ਸੀ, ਪਰ ਸਰਕਾਰ ਜਦੋਂ ਬੁਲਡੋਜ਼ਰ ਤਰੀਕੇ ਨਾਲ ਕੰਮ ਕਰਦੀ ਆ ਕਿ ਸਾਡੇ ਕੋਲ ਤਾਕਤ ਹੈਗੀ ਆ, ਤਾਂ ਫਿਰ ਉਹ ਸੁਣਦੀ ਨਹੀਂ। ਤੇ ਹੁਣ ਇਹ ਨਾਸੀ ਧੂੰਆਂ ਆਇਆ, ਮਜਬੂਰੀ ਆਈ, ਕਿਉਂਕਿ ਜਿਹੜੇ ਵਪਾਰੀ ਵਰਗ ਦੇ ਸਿਰ ਤੇ ਦਮ ਭਰਦੇ ਆ ਕਿ ਸਾਡੀ ਉਹੀ ਤਾਕਤ ਹੈ, ਉਹ ਵੀ ਮੁੱਖ ਮੋੜਨ ਲੱਗ ਪਈ ਸੀ, ਤਾਂ ਇਹ ਡਰ ਦੇ ਵਿੱਚੋਂ ਵਾਪਸ ਲੈਣ ਵਾਲੇ ਫੈਸਲੇ। ਨਹੀਂ, ਬਿਲਕੁਲ। ਦੇਖੋ ਵੇ ਤਾਂ ਦੱਸਣਾ ਤਾਂ ਪੈਣਾ ਹੀ ਹੈ ਲੋਕਾਂ ਨੂੰ, ਵੀ ਪਹਿਲਾਂ ਝੂਠ ਮਾਰਦੇ ਸੀ ਕਿ ਹੁਣ ਝੂਠ ਮਾਰ ਰਹੇ ਹੋ, ਦੱਸ ਤਾਂ ਦਿਓ ਲੋਕਾਂ ਨੂੰ। ਤੇ ਪੈਸਾ ਜਿਹੜਾ ਇਕੱਠਾ ਕੀਤਾ ਉਹਦਾ ਹਿਸਾਬ ਕੌਣ ਦੇਊਗਾ? ਟੈਕਸ ਲਾ ਕੇ ਤਾਂ ਤੁਸੀਂ ਕਹਿ ਦਿਓ ਵੀ ਹੁਣ ਰਾਹਤ ਦੇਤੀ, ਤੇ ਜਿਹੜੀ ਪੈਸੇ ਕਿਨੂੰ ਤੁਸੀਂ ਜੇਬਾਂ ਭਰੀਆਂ ਤੇ ਫਿਰ ਉਹ ਲੋਕ ਭੁੱਲ ਜਾਣ, ਇਹਦਾ ਮਤਲਬ ਤਾਂ ਉਹਨਾਂ ਚੀਜ਼ਾਂ। ਅਗਲੀ ਗੱਲ ਫਿਰ ਵੀ ਆਮ ਬੰਦਾ ਜਿਹੜਾ ਹੈਗਾ ਜਿਹਨੇ ਕੋਈ ਇਸ਼ਤਿਹਾਰ ਤੇ ਚੀਜ਼ ਖਰੀਦਣੀ ਆ, ਉਹਨੂੰ ਥੋੜਾ ਜਿਹਾ ਲੱਗੂਗਾ ਕਿ ਚੱਲ ਮੇਰੇ ਬਜਟ 'ਚ ਤਾਂ ਕੁਝ ਘਟਿਆ, ਉਹਦੀ ਜੇਬ 'ਚ ਤਾਂ 2 ਪੈਸੇ ਬਚਣਗੇ ਜਾਂ 2 ਚੀਜ਼ਾਂ ਵੱਧ ਖਰੀਦ ਸਕੂਗਾ। ਬਿਲਕੁਲ। ਅਗਲੀ ਗੱਲ ਕਰੀਏ ਪੰਜਾਬ ਦੀ ਸਭ ਤੋਂ ਵੱਡੀ ਖਬਰ ਤੋਂ, ਸਭ ਤੋਂ ਜ਼ਿਆਦਾ ਚਰਚਿਤ ਖਬਰ ਤੋਂ। ਨਾਭੇ ਦੇ ਵਿੱਚ ਜੋ ਕੁਝ ਵਾਪਰਿਆ, ਕਿਸਾਨ ਤੇ ਪੁਲਿਸ ਆਮੋ ਸਾਹਮਣੇ ਹੋ ਗਏ। ਜਿਹੜੀਆਂ ਵੀਡੀਓ ਸਾਹਮਣੇ ਆ ਰਹੀਆਂ ਨੇ ਉਹਦੇ ਵਿੱਚ ਉਹ ਬੀਬੀ, ਜਿਹੜੀ ਪੁਲਿਸ ਵਾਲੀ ਬੀਬਾ ਜੀ ਨੇ, ਉਹਨਾਂ ਦੇ ਜਿਹੜੇ ਤੇਵਰ ਨੇ ਉਹ ਕੋਈ ਜ਼ਿੰਮੇਵਾਰ ਅਧਿਕਾਰੀ ਵਾਲੇ ਨੇ।
ਆਪਾਂ ਹਮੇਸ਼ਾ ਗੱਲ ਕਹਿੰਦੇ ਹੁੰਦੇ ਵੀ ਸਰਕਾਰਾਂ ਸੰਗਠਿਤ ਹੁੰਦੀਆਂ, ਸਰਕਾਰਾਂ ਸੰਵਿਧਾਨ ਦੇ ਮੁਤਾਬਕ ਚੱਲਦੀਆਂ ਤੇ ਜਿਹੜੇ ਅਫਸਰ ਹੁੰਦੇ ਨੇ, ਨੇਤਾ ਹੁੰਦੇ ਨੇ, ਇਹਨਾਂ ਤੇ ਕੋਈ ਕੁੰਡਾ ਜਿਹੜਾ ਲੱਗਦਾ। ਭੀੜ ਤਾਂ ਪਬਲਿਕ ਹੀ ਹੈ, ਪਬਲਿਕ ਨੂੰ ਤਾਂ ਇਸ ਤਰੀਕੇ ਨਾਲ ਆਪਾਂ ਕਹਿ ਨਹੀਂ ਸਕਦੇ। ਕਿਸਾਨ ਤੇ ਪੁਲਿਸ ਸਾਹਮੋ ਸਾਹਮਣੇ ਹੋਏ ਨੇ ਤੇ ਮਿਸ਼ਨ ਕਹਿੰਦੇ ਇਹਨਾਂ ਦਾ ਟਰਾਲੀ ਚੋਰ ਬਚਾਉਣੇ ਆ। ਹੁਣ ਇਹਦਾ ਮਤਲਬ ਇਹ ਨਹੀਂ ਜੇ ਆਪਾਂ ਭੀੜ ਨੂੰ ਕਹਿ ਨਹੀਂ ਸਕਦੇ ਤੇ ਆਪਾਂ ਇਹ ਕਹਿਣਾ ਵੀ ਚੱਕ ਕੇ ਡਲੇ ਮਾਰੋ ਪੁਲਿਸ ਵਾਲਿਆਂ ਦੇ। ਕਹਿਣ ਤੋਂ ਭਾਵ ਇਹ ਵੀ ਜਿਹੜਾ ਜ਼ਿੰਮੇਵਾਰ ਬੰਦਾ ਉਹਦੀ ਪਹਿਲ ਬਣਦੀ ਹੈ ਉਹਨੂੰ ਕਰਨੀ ਕਿ ਮੈਂ ਜ਼ਿੰਮੇਵਾਰੀ ਦੇ ਨਾਲ ਸਿੱਝਾਂ ਇਹਨਾਂ ਚੀਜ਼ਾਂ ਨੂੰ। ਜੀ ਪ੍ਰਵੀਨ ਜੀ, ਸਵਾਲ ਤਾਂ ਇਹ ਹੈ ਕਿ ਘਟਨਾ ਵਾਪਰੀ ਕਿਵੇਂ ਹੈ? ਇਹ ਘਟਨਾ ਹੈ ਕੀ? ਜੀ ਇਹ ਘਟਨਾ ਇਹ ਹੈ ਕਿ ਕਿਸਾਨ ਧਰਨਾ ਲਾ ਕੇ ਬੈਠੇ ਸੀ ਐਸਡੀਐਮ ਦੇ ਤੇ ਡੀਐਸਪੀ ਦੇ ਦਫ਼ਤਰ ਦੇ ਬਾਹਰ। ਬਕਾਇਦਾ ਟੈਂਟ ਲਾ ਕੇ, ਮੈਟ ਵਿਛਾ ਕੇ ਉੱਥੇ ਆਪਣਾ ਧਰਨਾ ਕੀਤਾ ਹੋਇਆ ਸੀਗਾ ਟਰੈਲੀ ਚੋਰਾਂ ਦੇ ਖਿਲਾਫ ਬਣਦੀ ਕਾਨੂੰਨੀ ਕਾਰਵਾਈ ਦੇ ਲਈ। ਹੁਣ ਉਸ ਦੇ ਵਿੱਚ ਡੀਐਸਪੀ ਬੀਪੀ ਕਹਿੰਦੀ ਕਿ ਮੈਂ ਲੰਘ ਕੇ ਜਾਣਾ, ਇੱਥੋਂ ਹੀ ਲੰਘ ਕੇ ਜਾਣਾ। ਉਹ ਕਹਿੰਦੇ ਜੀ ਕਿ ਅਸੀਂ ਧਰਨੇ ਤੇ ਬੈਠੇ ਹਾਂ, ਸਾਡੀ ਸਟੇਜ ਤੇ ਆ ਜਾਓ, ਅਸੀਂ ਮਿਲਣਾ ਹੈ, ਆ ਜਾਓ। ਨਾ ਕਹਿੰਦੀ ਮੈਂ ਤਾਂ ਗੱਡੀ ਲੰਘਾਉਂਗੀ। ਤੇ ਉੱਥੇ ਅੜੇੜਾਈ ਹੋ ਗਈ, ਗੱਡੀ ਉਹਨੇ ਟੈਂਟ ਚ ਵੜ ਲਈ, ਉਹਦੇ ਡਰਾਈਵਰ ਜੀ ਜੀ। ਤੇ ਹੁਣ ਕਿਸਾਨਾਂ ਦਾ ਕਹਿਣਾ ਕਿ ਗੱਡੀ ਚੜਾਉਣ ਦੀ ਕੋਸ਼ਿਸ਼ ਹੋਈ, ਉਹ ਚ ਧੱਕਾ ਮੁੱਕੀ ਹੋਈ ਹੈ। ਧੱਕਾ ਮੁੱਕੀ ਚ ਕੌਣ ਕੀ ਚ ਵੱਜ ਰਿਹਾ, ਕੀ ਵੱਜ ਰਿਹਾ, ਇਹ ਵੀਡੀਓ ਜਿੰਨੇ ਕੁ ਕਲਿੱਪ ਬਾਹਰ ਆਏ ਨੇ ਉਹ ਚ ਦਿਖ ਰਿਹਾ ਕਿ ਉਹ ਧੱਕਾ ਮੁੱਕੀ ਵਾਲੀ ਪ੍ਰਕਿਰਿਆ ਉੱਥੇ ਜਾਣ ਬੁੱਝ ਕੇ ਕਿਸੇ ਨੂੰ ਹੱਥ ਲਾਉਣ ਦੀ, ਕਿਸੇ ਨੂੰ ਖੋਹਣ ਦੀ, ਛਾਉਣ ਦੀ, ਪਰ ਜੋ ਜੂੜੇ ਨੂੰ ਹੱਥ ਲੱਗਦਾ ਨਹੀਂ, ਜਿੰਨੀ ਕੁ ਵੀਡੀਓ ਇਹ ਚ ਨਹੀਂ ਦਿਖਿਆ ਗਿਆ। ਹਾਂਜੀ ਹਾਂਜੀ ਬਿਲਕੁਲ, ਹੈ ਨਾ। ਮੋਢਾ ਫੜ ਹੋ ਗਿਆ, ਉਹ ਹੱਥ ਲੱਗਦੇ ਦਿਖਦੇ ਨੇ ਬਜ਼ੁਰਗ ਦੇ ਕਿ ਹਾਂ ਠੀਕ ਹੈ ਜੀ, ਕਿਉਂਕਿ ਜਦੋਂ ਧੱਕਾ ਪੈਂਦਾ ਤਾਂ ਬੰਦਾ ਮੂਹਰੇ ਵਾਲੇ ਨੂੰ ਫੜਦਾ ਸਭ ਤੋਂ ਪਹਿਲਾਂ, ਹੈ ਨਾ। ਤੇ ਇਸ ਲਈ ਅਜਿਹੀ ਮਨਸ਼ਾ ਨਹੀਂ। ਪਰ ਕਿਸਾਨ ਆਗੂਆਂ ਨੇ ਤਾਂ ਇਹ ਵੀ ਗੱਲ ਬਾਅਦ ਦੱਸੀ, ਕਹਿੰਦੇ ਜੀ ਕਿ ਅਸੀਂ ਤਾਂ ਕਿਹਾ ਸੀ ਬੀਬਾ ਜੀ ਨੂੰ ਕਿ ਜੇ ਜਾਣਾ ਤੁਸੀਂ ਜਾਓ ਜੀ, ਜੇ ਗੱਡੀ ਇੱਥੇ ਖੜਾ ਦਿਓ, ਗੱਡੀ ਨਾ ਲੈ ਕੇ ਜਾਓ, ਫਿਰ ਇੱਧਰੋਂ ਜੇ ਇੱਧਰੋਂ ਜਾਣਾ ਤੁਸੀਂ ਲੰਘ ਜਾਓ, ਚੱਲ ਜਾਓ, ਜਾਂ ਹੋਰ ਰਾਹ ਹੈਗਾ ਪਿਛਲੇ ਪਾਸੇ ਉਧਰ ਲੰਘ ਜਾਓ, ਇੱਥੇ ਤਾਂ ਧਰਨਾ ਚੱਲ ਰਿਹਾ ਜੀ, ਇੱਥੇ ਨਹੀਂ। ਤੇ ਜਦੋਂ ਤੁਹਾਡੇ ਖਿਲਾਫ ਹੀ ਧਰਨਾ ਹੈ, ਤੁਹਾਨੂੰ ਮਿਲਣ ਆਏ ਨੇ ਤੇ ਤੁਸੀਂ ਉੱਥੇ ਆਪਣੀ ਜ਼ੋਰ ਜਮਾਇਸ਼ ਕਰ ਰਹੇ ਹੋ। ਸਹੀ ਹੈ, ਬਿਲਕੁਲ। ਇਹ ਪੁਲਿਸ ਦਾ ਤਰੀਕਾ। ਪਰ ਪੁਲਿਸ ਜਾਂ ਸਾਡਾ ਸਿਸਟਮ, ਪ੍ਰਸ਼ਾਸਨ, ਸਿਆਸਤਦਾਨ ਇੱਕ ਨੁਕਤਾ ਸਮਝ ਗਿਆ ਕਿ ਵੀ ਮੁੱਖ ਮੁੱਦੇ ਤੋਂ ਜੇ ਧਿਆਨ ਭਟਕਾਉਣਾ ਹੈ ਤਾਂ ਕੋਈ ਨਵਾਂ ਵਿਵਾਦ ਖੜਾ ਕਰੋ। ਬਿਲਕੁਲ ਸਹੀ। ਤੁਸੀਂ ਕਿਸਾਨ ਅੰਦੋਲਨ ਦੌਰਾਨ ਵੱਖ-ਵੱਖ ਕਿਸਾਨੀ ਧਰਨਿਆਂ, ਮੁਲਾਜ਼ਮਾਂ ਦੇ ਜਥੇਬੰਦੀਆਂ ਜਾਂ ਵਿਦਿਆਰਥੀਆਂ ਦੇ ਜਾਂ ਬੇਰੁਜ਼ਗਾਰਾਂ ਦੇ ਧਰਨਿਆਂ 'ਚ ਦੇਖਿਓ ਕਿ ਕਈ ਵਾਰ ਪੁਲਿਸ ਵਧੀਕੀ ਅਜਿਹੀ ਹੋ ਜਾਂਦੀ ਆ, ਜਾਂ ਟਕਰਾਅ ਕੁਛ ਅਜਿਹਾ ਹੋ ਜਾਂਦਾ, ਜਾਂ ਕਿਸੇ ਲੀਡਰ ਨਾਲ ਕੋਈ ਬਹਿਸ ਹੋ ਜਾਂਦੀ ਆ ਤੇ 4 ਬੰਦੇ ਚੱਕ ਲੈ ਜਾਂਦੇ ਆ, ਕੁਛ ਹੋ ਜਾਂਦਾ, ਫਿਰ ਸਾਰਾ ਜ਼ੋਰ ਬੰਦੇ ਛਡਾਉਣ ਤੇ ਲੱਗ ਜਾਂਦਾ। ਮੇਨ ਗੱਲ ਰਹੀ ਬੰਦੇ। ਸੋ ਜਿਹੜੇ ਟਾਰਗੇਟ ਲਈ ਤੁਸੀਂ ਆਏ ਹੁੰਦੇ ਹੋ, ਤੁਹਾਡਾ ਉਹ ਟਾਰਗੇਟ ਸੈਕੰਡ ਬਣ ਜਾਂਦਾ ਤੇ ਆ ਤਾਜ਼ੀ ਲੜਾਈ, ਤਾਜ਼ਾ ਮਸਲਾ, ਵਿਵਾਦ ਮੁੱਖ ਮੁੱਦਾ ਬਣ ਜਾਂਦਾ। ਕੀ ਇਸ ਨੂੰ ਇਸ ਤਰ੍ਹਾਂ ਦੇਖੀਏ 90 ਦੇ ਵਿੱਚ ਜੋ ਕੁਝ ਵਾਪਰਿਆ? ਪ੍ਰਵੀਨ ਜੀ, ਸ਼ੰਭੂ ਔਰ ਖਨੌਰੀ ਚੱਲ ਰਿਹਾ ਸੀ ਧਰਨਾ। ਜੀ ਜੀ। ਉਹਨਾਂ ਨੂੰ ਇਹਨਾਂ ਨੇ ਬੁਲਾਇਆ ਮੀਟਿੰਗ ਲਈ। ਮੀਟਿੰਗ ਤੋਂ ਬਾਅਦ ਕਿਸਾਨ ਉੱਥੇ ਚੱਕੇ, ਧੂਏ ਸਿੱਟੇ ਤੇ ਉਸ ਤੋਂ ਬਾਅਦ ਟਰਾਲੀਆਂ ਅੱਧੀਆਂ ਹਰਿਆਣੇ ਤੱਕ ਪਹੁੰਚ ਗਈਆਂ, ਦਿੱਲੀ ਵਾਲੇ ਰਾਹ ਨੂੰ ਪੈ ਗਈਆਂ, ਅੱਧੀਆਂ ਪੰਜਾਬ 'ਚ ਪਹੁੰਚ ਗਈਆਂ। ਕੋਈ ਕਿਸੇ ਦੇ ਐਮਐਲਏ ਦੇ ਬਰਾਂਡੇ 'ਚੋਂ ਮਿਲਦੀ ਆ, ਰਿਸ਼ਤੇਦਾਰ ਦੇ ਘਰੋਂ ਮਿਲਦੀ ਆ, ਕੋਈ ਕਿਸੇ ਦੇ ਵਰਕਸ਼ਾਪ 'ਚੋਂ ਮਿਲਦੀ ਆ, ਕਿਸੇ ਦਾ ਟਾਇਰ ਮਿਲਦਾ, ਕਿਸੇ ਦਾ ਕੁਛ ਮਿਲਦਾ, ਹੈ ਨਾ। ਸਵਾਲ ਇਕੱਲੇ ਟਰੈਲੀਆਂ ਦਾ ਨਹੀਂ ਸੀ, ਸਵਾਲ ਤਾਂ ਟਰੈਲੀਆਂ ਦੇ ਨਾਲ ਉਹਨਾਂ ਦੇ ਟੈਂਟਾਂ 'ਚ, ਟਰੈਲੀਆਂ 'ਚ ਲੱਗੇ ਸਮਾਨ ਦਾ ਵੀ ਸੀ। ਬਿਲਕੁਲ ਸਹੀ। ਮਤਲਬ ਵਾਟਰ ਕੂਲਰ ਤੋਂ ਲੈ ਕੇ ਏਸੀ ਤੱਕ ਸੀ, ਹੈ ਨਾ। ਛੋਟੇ ਫ੍ਰਿਜ ਤੋਂ ਲੈ ਕੇ ਮਤਲਬ ਕਿ ਸਿਲੰਡਰ ਤੱਕ, ਗੈਸ ਚੁੱਲ੍ਹੇ ਤੱਕ, ਹੈ ਨਾ। ਫਿਰ ਕੱਪੜਾ, ਲੀੜਾ, ਚਾਦਰ, ਪਰਨਾ, ਸਾਰਾ ਕੁਝ ਸੀਗਾ। ਉਹ ਇੰਨਾ ਸਮਾਨ ਕਿੱਥੇ ਗਿਆ? ਤੇ ਜੇ ਪੁਲਿਸ ਦਾ ਸਿਸਟਮ, ਪ੍ਰਸ਼ਾਸਨ ਦਾ ਸਿਸਟਮ ਹੀ ਚੋਰੀ ਕਰਨ ਲੱਗ ਜਾਵੇ ਜੀ, ਫਿਰ ਲੋਕ ਸ਼ਿਕਾਇਤ ਲੈ ਕੇ ਕਿਹਦੇ ਕੋਲ ਜਾਣ? ਨਾਭੇ ਦੀ ਜਿਹੜੀ ਨਗਰ ਨਿਗਮ ਦੀ ਮੇਅਰ ਆ, ਚੇਅਰਪਰਸਨ ਆ, ਪ੍ਰਧਾਨ ਆ, ਉਹਦੇ ਘਰ ਵਾਲੇ ਪੱਪੂ ਦੀ ਵਰਕਸ਼ਾਪ ਦੇ ਬਾਹਰ ਧਰਨਾ ਲਾਤਾ ਕਿਸਾਨਾਂ ਨੇ, ਕਿਹਦੇ ਅੰਦਰ ਟਰੈਲੀਆਂ। ਹਾਂਜੀ ਹਾਂਜੀ। ਤੇ ਪੁਲਿਸ ਉਹਨੂੰ ਬਚਾਉਣ ਤੇ ਲੱਗੀ ਹੈ, ਛਡਾਉਣ ਤੇ ਲੱਗੀ ਆ, ਉਹ ਧਰਨਾ ਚੁਕਾਉਣ ਤੇ ਲੱਗੀ ਆ। ਆਖਰ ਉਹ ਕਹਿੰਦੇ ਅਸੀਂ ਤਾਂ ਤੁਹਾਨੂੰ ਕਹਿ ਰਹੇ ਖੋਲੋ ਜੀ, ਖੁਲਾ ਕੇ ਦੇਖ ਲਓ, ਸਾਡੀ ਤਸੱਲੀ ਕਰਾ ਦਿਓ। ਜਦੋਂ ਖੋਲਿਆ ਅੰਦਰ ਟਰੈਲੀ ਮਿਲ ਗਈ ਜੀ। ਉਸ ਤੋਂ ਬਾਅਦ ਇੱਕ ਦੀ ਟਰੈਲੀ ਕਹਿੰਦੇ ਫਿਰ ਬਾਹਰ ਕਿਤੇ ਖੜੀ ਕਰਕੇ ਗੁਰਦੁਆਰੇ ਅਨਾਉਂਸਮੈਂਟ ਕਰਾਤੀ ਕਿ ਇੱਕ ਟਰੈਲੀ ਇੱਥੇ ਪਈ ਹੈ ਜੀ, ਕੋਈ ਆ ਕੇ ਲੈ ਜਾਵੇ। ਚਲੋ ਇਹ ਪ੍ਰਕਿਰਿਆ ਹੋ ਗਈ। ਹੁਣ ਉਹ ਕਹਿੰਦੇ ਵੀ ਕਿ ਪੱਪੂ ਦੀ ਕੀ ਹਿੰਮਤ ਸੀ ਉਹ ਟਰੈਲੀ ਚੋਰੀ ਕਰ ਲਿਆ ਜੀ। ਪੱਪੂ ਦੀ ਤਾਕਤ ਉਹਦੀ ਘਰ ਵਾਲੀ ਨਾ ਜਿਹੜੀ ਪ੍ਰਧਾਨ। ਹਾਂਜੀ ਹਾਂਜੀ। ਤੇ ਇਸ ਲਈ ਉਹਦੇ ਤੇ ਕਾਰਵਾਈ ਕਿਉਂ ਨਹੀਂ? ਫਿਰ ਨਗਰ ਨਿਗਮ ਦੇ ਟਰੈਕਟਰ ਲੈ ਕੇ ਆਏ ਟਰੈਲੀਆਂ ਪਾ ਕੇ,
ਸਰਕਾਰੀ ਟਰੈਕਟਰ ਕਿਹਦੇ ਹਦਾਇਤ ਤੇ ਗਏ? ਜੀ ਚਲੋ ਸਹੀ ਜੀ ਪੱਪੂ ਹੋਰ ਤੇ ਪਰਚਾ ਹੋਇਆ ਵਾ ਸੀਗਾ, ਦੂਏ ਪਰਚੇ ਦੀ ਮੰਗ ਕਰਦੇ ਸੀ ਹੈਨਾ, ਤੇ ਉਹਦੇ ਲਵਾਰਸ ਵਾਲੀ ਟਰੈਲੀ ਦੀ ਵੀ ਤੋਂ ਬਿਨਾਂ ਕਹਿੰਦੇ ਕੁਝ ਸਮਾਨ ਮਿਲਿਆ, ਕਿਤੇ ਟਾਇਰ ਮਿਲ ਗਏ, ਕਿਤੇ ਮਿਲ ਗਏ, ਉਹ ਨਿਸ਼ਾਨਦੇਹੀ ਅਸੀਂ ਕਰ ਲਈ ਤੇ ਪਛਾਣਨ ਵਾਲੀਆਂ ਚੀਜ਼ਾਂ, ਉਹ ਸਾਰਿਆਂ ਦੀ ਕਾਰਵਾਈ ਅਸੀਂ ਭਾਲਦੇ ਹਾਂ, ਇਸ ਲਈ ਤਾਂ ਧਰਨਾ ਲਾ ਰਹੇ ਹਾਂ। ਪਰ ਜਨਾਬ ਸਰਕਾਰ ਕਿੱਥੇ ਸੁਣਦੀ ਆ? ਕਿਉਂਕਿ ਗੱਲ ਤਾਂ ਇਹ ਵੀ ਨਿਕਲਣ ਲੱਗ ਪਈ ਕਿ ਉਹਦੇ ਘਰ ਵਾਲਾ ਜਿਹੜਾ ਪੱਪੂ ਸੀਗਾ ਉਹਦੇ ਹਵਾਲੇ ਨਾਲ ਕਿ ਜੀ ਅਸੀਂ ਥੋੜਾ ਆਪ ਲੈਣ ਗਏ ਜਾਂ ਨਿਗਮ ਦੇ ਟਰੈਕਟਰ ਥੋੜਾ ਆਪ ਲੈਣਗੇ, ਡੀਸੀ ਦੀ ਹਦਾਇਤ ਸੀ। ਅੱਛਾ, ਜੇ ਹੁਣ ਇਹ ਗੱਲ ਨਿਕਲਦੀ ਹੈ ਡੀਸੀ ਤੇ ਕਾਰਵਾਈ ਕਰੋਗੇ? ਬਣ ਜਾਓ ਗਵਾਹ, ਬਣ ਜਾਓ, ਡੀਸੀ ਤੇ ਪਰਚਾ ਕਰਾ ਦਿਓ ਫਿਰ। ਜੀ ਨਹੀਂ, ਡੀਸੀ ਤੱਕ ਜਾ ਕੇ ਦੇਖੋ, ਡੀਸੀ ਵੀ ਸ਼ਾਇਦ ਦੱਸ ਦੇਵੇ ਕਹਾਂ ਕਿ ਮੈਨੂੰ ਕਿਹਨੇ ਹੁਕਮ ਦਿੱਤਾ ਸੀ। ਸਹੀ ਗੱਲ, ਬਿਲਕੁਲ। ਉਹਨੇ ਕਿਹੜਾ ਟਰੈਕਟਰ ਆਪ ਭੇਜਤੇ। ਸੋ ਕੱਲ ਕੁੱਲ ਮਿਲਾ ਕੇ ਪੁਲਿਸ ਦਾ ਤਰੀਕਾ, ਖਾਸ ਕਰਕੇ ਡੀਐਸਪੀ ਦਾ ਤਰੀਕਾ ਇਹ ਸੀ ਜਿਵੇਂ ਉਹ ਮੁੱਖ ਮੁੱਦੇ ਤੋਂ ਧਿਆਨ ਪਰਾਂ ਕਰਕੇ ਇਸ ਮਾਮਲੇ ਨੂੰ ਨਵਾਂ ਰੰਗਤ ਦੇਣਾ ਚਾਹੁੰਦੀ ਹੋਵੇ। ਜੀ ਜੀ ਬਿਲਕੁਲ। ਤਾਂ ਆ ਗਏ ਜੀ ਕਿ ਸਾਡੇ ਵੀ ਕੱਪੜੇ ਫਾੜੇ ਨੇ ਜੀ ਪੁਲਿਸ ਨੇ, ਸਾਡੇ ਵੀ ਡਾਂਗ ਫੇਰੀ ਹੈ ਜੀ, ਸਾਡੇ ਬਟੂਏ ਵੀ ਚੋਰੀ ਹੋ ਗਏ ਜੀ, ਸਾਡੇ ਮੋਬਾਈਲ ਗਿਰ ਗਏ, ਤੋੜ ਲਏ, ਖੋਲੇ, ਮਾਮਲਾ ਬਰਾਬਰ ਹੋ ਗਿਆ। ਚਲੋ ਬੜੇ ਅਫਸਰ ਆ ਗਏ, ਕੁਝ ਦੇਰ ਰਾਤ ਮੀਟਿੰਗਾਂ ਹੋ ਗਈਆਂ, ਮੀਟਿੰਗਾਂ 'ਚ ਗੱਲ ਸਮਝੌਤੇ ਤੇ ਰਾਹ ਪਏਗੀ, ਇੱਕ FIR ਹੋਰ ਦਰਜ ਕਰ ਤੇ ਸਹਿਮਤੀ ਬਣ ਗਈ ਤੇ ਮਾਮਲਾ ਸਾਰਾ ਇਹ ਕੁੱਲ ਮਿਲਾ ਕੇ ਜਿੰਨਾ ਪੁਰਾਣਾ ਕੇਸ ਸੀ, ਟਰਾਲੀ ਵਾਲਾ ਨਵਾਂ ਕੇਸ ਸੀ, ਉਹ ਸਾਰਾ CI ਸਟਾਫ ਪਟਿਆਲਾ ਨੂੰ ਜਾਂਚ ਦੋ, ਕਹਿੰਦੇ ਇੱਥੇ ਨਹੀਂ ਹੁਣ ਕਰਾਉਣੀ, ਇਹਨਾਂ ਤੋਂ ਨਹੀਂ ਕਰਾਉਣੀ। ਤੇ DSP ਵਾਲੇ ਮਾਮਲੇ 'ਚ ਮਤਲਬ ਕਿਸਾਨ ਆਗੂ ਵੀ ਤੇ ਪੁਲਿਸ ਦਾ ਵੀ ਕਹਿਣਾ ਕਿ ਕੁਝ ਭੁਲੇਖਾ ਸੀਗਾ ਜੀ, ਧੱਕਾ ਮੁੱਕੀ ਕਰਕੇ ਉਹ ਸਮੇਂ ਔਖੇ 'ਚ ਬੰਦਾ ਹੋ ਜਾਂਦਾ। ਉਹ ਦੋਵਾਂ ਧਿਰਾਂ 'ਚ ਇਹ ਗੱਲ ਬਣ ਗਈ ਕਿ ਹੁਣ ਠੀਕ ਹੈ ਕਿ ਆਪਾਂ ਇੱਕ ਦੂਜੇ ਦੇ ਖਿਲਾਫ, ਪੁਲਿਸ ਦੇ ਖਿਲਾਫ ਉਹ ਸ਼ਿਕਾਇਤ ਨਹੀਂ ਕਰਨਗੇ ਤੇ ਪੁਲਿਸ ਇਹਨਾਂ ਖਿਲਾਫ ਸ਼ਿਕਾਇਤ ਨਹੀਂ ਕਰੂਗੀ, ਇਹ ਮਾਮਲਾ ਰਫਾ ਦਫਾ ਤੇ ਆਪਾਂ ਜਿਹੜਾ ਟਰੈਲੀ ਚੋਰ ਵਾਲਾ ਮਾਮਲਾ ਉਸ ਤੇ ਅੱਗੇ ਵਧਾਂਗੇ। ਸੋ ਜੀ ਚਲੋ ਕਿਸਾਨਾਂ ਨੇ ਇੱਕ ਤਾਂ FIR ਕਰਾਉਣ 'ਚ ਕਾਮਯਾਬ ਹੋ ਗਏ ਤੇ ਦੂਸਰਾ ਮਤਲਬ ਕਿ ਜਿਹੜਾ ਉਹ ਪ੍ਰਧਾਨ ਸੀ, ਚੇਅਰਪਰਸਨ ਸੀ ਹੈ ਨਾ, ਉਹਦਾ ਅਸਤੀਫਾ ਹੋ ਚੁੱਕਿਆ ਪਹਿਲਾਂ ਹੀ। ਜੀ ਜੀ। ਸੋ ਇਹ ਕੰਮ ਤਾਂ ਹੋ ਗਏ, ਪਰ ਸਵਾਲ ਇਹ ਹੈ ਕਿ ਇਹ ਤਾਂ ਅਸੀਂ ਇੱਕ ਖੇਤਰ ਨਾਲ, ਇੱਕ ਸ਼ਹਿਰ ਨਾਲ, ਇੱਕ ਇਲਾਕੇ ਦੇ ਹਵਾਲੇ ਨਾਲ ਗੱਲ ਕਰ ਰਹੇ ਹਾਂ। ਟਰੈਲੀਆਂ ਤਾਂ ਸੈਂਕੜਿਆਂ ਚੋਰੀ ਹੋਈਆਂ, ਸਮਾਨ ਤਾਂ ਹਜ਼ਾਰਾਂ ਦੀ ਗਿਣਤੀ ਚੋਰੀ ਹੋਏ, ਅਜੇ ਤੱਕ ਪੂਰਾ ਨਹੀਂ ਹੋਇਆ। ਮਤਲਬ ਸਰਕਾਰਾਂ ਚੋਰੀ ਦੇ ਰਾਹ ਪੈ ਜਾਣ, ਪ੍ਰਸ਼ਾਸਨ ਚੋਰੀ ਦੇ ਰਾਹ ਪੈ ਜਾਵੇ, MLA ਦੇ ਉੱਤੇ ਦੋਸ਼ ਲੱਗਣ ਲੱਗ ਜਾਣ, ਫਿਰ ਭਰੋਸਾ ਕਿਤੇ ਕਰੋਗੇ? ਤੁਸੀਂ ਮੰਗਦੇ ਹੋ ਫੰਡ ਕੇ ਸਾਨੂੰ ਰਾਤ ਫੰਡ ਦੇ ਦਿਓ, ਕਿਉਂ ਦਊਗਾ ਅਗਲਾ ਤੁਹਾਨੂੰ? ਜੀ ਬਿਲਕੁਲ। ਨਾਲੇ ਜਦੋਂ ਉੱਥੇ ਇਹਨਾਂ ਨੇ ਕਾਰਵਾਈ ਕੀਤੀ ਹੈ ਨਾ ਸ਼ਰਮਾ ਜੀ, ਖਨੌਰੀ ਤੇ ਸ਼ੰਭੂ ਤੇ, ਇਹਨਾਂ ਨੇ ਇਹ ਚੀਜ਼ ਬਣਾਤੀ ਵੀ ਕਿਸਾਨ ਨਾਂ ਦੀ ਕੋਈ ਚੀਜ਼ ਨਹੀਂ, ਵਿਰੋਧ ਕੋਈ ਕਿਸੇ ਨੇ ਕਰਨਾ ਨਹੀਂ, ਤੇ ਉੱਥੇ ਸਾਰਾ ਜਿਹੜਾ ਸਮਾਨ ਆ ਉਹ ਖਿੰਡ ਪੁੰਡ ਗਿਆ ਤੇ ਛੱਡ ਕੇ ਭੱਜ ਗਏ। ਤੇ ਜਿਹੜੇ ਦਾਲਾਊ ਬੰਦੇ ਸੀ, ਜਿਹੜੇ ਹੋਲੀ ਦੇ ਵਿੱਚੋਂ ਚੀਜ਼ਾਂ ਚੁੱਕਦੇ ਨੇ ਜਦੋਂ ਕਿਸੇ ਚੀਜ਼ ਦੀ ਹੋਲੀ ਪੈਂਦੀ ਹੈ, ਇਹ ਉਹ ਹਿਸਾਬ ਬਣਾਤਾ ਇਹਨਾਂ ਨੇ। ਤੇ ਉਹਨਾਂ ਨੂੰ ਇਹ ਲੱਗਦਾ ਸੀ ਵੀ ਕਿਹੜਾ ਕਿਸੇ ਨੇ ਕੋਈ ਜਾਂਚ ਕਰਨੀ, ਕਿਹੜਾ ਕਿਸੇ ਨੇ ਕੋਈ ਆਉਣਾ। ਇਹਦਾ ਤੁਸੀਂ ਤਾਂ ਦੇਖੋ ਵੀ ਥੋੜਾ ਜਿਹਾ ਕਿਸਾਨਾਂ ਦੇ ਪੱਲੇ ਕੁਛ ਹੈਗਾ, ਗੱਲ ਆਪਣੀ ਮਨਵਾ ਲੈਂਦੇ ਆ। ਤੇ ਜੇਕਰ ਉਹਨਾਂ 'ਚ ਇੰਨਾ ਦਮ ਨਾ ਹੁੰਦਾ ਤੇ ਬੀਬੀ ਨੇ ਤਾਂ 3-4 ਪਰਚੇ ਪਾਉਣੇ ਸੀ ਹੋਰ ਉੱਤੇ, ਸਗੋਂ ਕਿਸਾਨਾਂ ਨੂੰ ਨਿਆਂ ਤਾਂ ਲੈ ਕੇ ਕੀ ਦੇਣਾ ਸੀਗਾ। ਅਗਲੀ ਗੱਲ ਕਰੀਏ ਮੁੱਖ ਮੰਤਰੀ ਸਾਹਿਬ ਦੀ, ਕਹਿੰਦੇ ਮਸਲਾ ਤਰਨਤਾਰਨ ਜ਼ਿਮਨੀ ਚੋਣ ਦਾ ਇੰਨਾ ਕੁ ਬਣ ਚੁੱਕਿਆ ਵੀ 10 ਲੱਖ ਦੇ ਸਿਹਤ ਬੀਮੇ ਦੇ ਐਲਾਨ ਹੋ ਗਏ ਤੇ ਬੀਬੀਆਂ ਨੂੰ 1100 ਵੀ ਮਿਲਣ ਲੱਗ ਜਾਣਾ। ਪ੍ਰਵੀਨ ਜੀ, ਮੁੱਖ ਮੰਤਰੀ ਭਗਵੰਤ ਮਾਨ ਹੋਰਾਂ ਨੇ ਲੰਘੇ ਦਿਨੀ ਪੂਰੇ ਪੰਜਾਬ 'ਚ ਬੋਰਡ ਲਵਾਏ, ਪੋਸਟਰ ਲਵਾਏ, ਇਸ਼ਤਿਹਾਰ ਜਾਰੀ ਕੀਤੇ 10 ਲੱਖ ਬੀਮਾ ਯੋਜਨਾ ਦੇ ਕੇ ਹਰ ਪੰਜਾਬ ਵਾਸੀ ਨੂੰ ਅਸੀਂ ਇਹਦੇ ਵਿੱਚ ਦਾਇਰੇ 'ਚ ਲਿਆਉਣਾ ਹੈ। ਵੈਸੇ ਤਾਂ 5 ਲੱਖ ਸੈਂਟਰ ਵਾਲਾ, 5 ਇਹਨਾਂ ਦਾ ਮਿਲਾ ਕੇ ਪਲੱਸ 10 ਲੱਖ ਬਣਨਾ, ਉਹ ਵੀ ਇਹ ਪਤਾ ਨਹੀਂ ਆਪਣਾ ਪਾ ਪਾਉਣਗੇ ਜਾਂ ਨਹੀਂ ਪਾ ਪਾਉਣਗੇ, ਜਦੋਂ ਮਿਲੂਗਾ ਤਾਂ ਦੇਖਾਂਗੇ। ਬਿਲਕੁਲ ਹੈ ਨਾ। ਫਿਲਹਾਲ ਤਾਂ ਉਹ ਐਲਾਨ ਸੀ, ਉਹ ਐਲਾਨ ਇਸ ਅਕਤੂਬਰ ਤੋਂ ਲਾਗੂ ਹੋਣੇ ਸੀਗੇ ਤੇ ਪਤਾ ਲੱਗ ਰਿਹਾ ਸੀ ਕਿ ਬਜਟ 'ਚ ਕੁਛ ਹੈ ਨਹੀਂਗਾ, ਇਸ ਲਈ ਅੱਗੇ ਪਾਉਣ ਦੀ ਯੋਜਨਾ ਸੀ। ਜੀ ਜੀ। ਪਰ ਕੱਲ ਮੁੱਖ ਮੰਤਰੀ ਸਾਹਿਬ ਪ੍ਰੈਸ ਕਾਨਫਰੰਸ ਦੇ ਰੂਪ 'ਚ ਸਾਹਮਣੇ ਆ ਕੇ ਕਹਿੰਦੇ ਨਾ ਜੀ ਨਾ, ਅੱਗੇ ਕਿੱਥੇ ਪੈ ਜਾਊਗਾ, ਅਸੀਂ ਤਾਂ ਲੱਗੇ ਕਰ ਰਹੇ ਹਾਂ। ਅਸੀਂ ਤਾਂ ਉਹ ਕਹਿੰਦੇ ਕਿ ਜੀ ਅਸੀਂ ਹੁਣ ਅੱਜ ਤੋਂ ਮਤਲਬ ਸਾਡੇ ਅੱਜ ਇੱਥੇ 23 ਤਰੀਕ ਚੜ੍ਹ ਗਈ, 23 ਸਤੰਬਰ ਤੋਂ, ਕਿ ਅਸੀਂ ਜੀ ਬਰਨਾਲੇ ਜ਼ਿਲ੍ਹੇ 'ਚ ਔਰ ਤਰਨਤਾਰਨ ਜ਼ਿਲ੍ਹੇ 'ਚ ਕੈਂਪ ਲਾ ਰਹੇ ਹਾਂ, ਲੋਕ ਆਪਣਾ ਨਾਮ ਰਜਿਸਟਰਡ ਕਰਾਉਣ। ਕਿ ਮੈਨੂੰ ਉਹੀ ਜੋ ਯੋਜਨਾ ਲੱਗਦੀ ਆ ਜਿਹੋ ਜਿਹੀ ਘਰ ਘਰ ਫਾਰਮ ਭਰਾਏ ਸੀ ਕੈਪਟਨ ਅਮਰਿੰਦਰ ਨੇ ਨੌਕਰੀ ਵਾਲੇ, ਕਿ ਜੀ ਇੱਕ ਵਾਰ ਫਾਰਮ ਭਰਾਓ, ਲੋਕਾਂ ਨੂੰ ਲੱਗੇ ਲੈ ਵੀ 10 ਲੱਖ ਤੱਕ ਦਾ ਬੀਮਾ ਆਪਣਾ ਤਾਂ ਪੱਕਾ ਹੋ ਜਾਊਗਾ। ਇੱਕ ਪਾਸੇ ਪੰਜਾਬ ਦਾ ਮਤਲਬ ਕਿ ਜਿਹੜਾ ਵਿਭਾਗ ਹੈ ਖੁਰਾਕ ਨਾਲ ਸੰਬੰਧਿਤ ਹੈ ਨਾ, ਉਹ ਵਿਭਾਗ ਮੰਨ ਗਿਆ ਕਿ ਜੀ ਅਸੀਂ 11 ਲੱਖ ਰਾਸ਼ਨ ਕਾਰਡ ਉਹ ਕੱਟ ਦੇਣੇ ਆ ਜੀ, ਜਿਹੜੇ ਆਟਾ ਦਾਲ ਸਕੀਮ ਦੇ ਵਿੱਚ ਜੀ ਗਲਤ ਬਣੇ ਨੇ, ਜਾਂ ਰਾਜਨੀਤੀ ਹੈ ਜੀ, ਜਾਂ ਇਹ ਆਉਂਦੇ ਨਹੀਂ ਜਿਹਦੇ ਵਿੱਚ ਇਹਨਾਂ ਕੋਲ ਸਮਾਨ ਆ ਗਿਆ ਜੀ, ਹੁਣ 4 ਬਿਲਰ ਆ ਗਏ। ਜੋ ਪਾਸੇ ਮੁੱਖ ਮੰਤਰੀ ਪ੍ਰੈਸ ਕਾਨਫਰੰਸ ਕਹੀ ਜਾਂਦੇ ਨਾ ਜੀ ਨਾ, ਰਾਸ਼ਨ ਕਾਰਡ ਕਿਸੇ ਦਾ ਨਹੀਂ ਕੱਟਣ ਦਿੰਦੇ। ਅਸਾਂ ਹੜ ਵਾਲੇ ਪਾਸੇ ਲੱਗੇ ਆ ਜੀ, ਅਸਾਂ ਜੇ ਸਮਾਂ ਵਧਾਵਾਂਗੇ ਜੀ। ਦੂਏ ਪਾਸੇ ਤੁਸੀਂ ਨੋਟੀਫਿਕੇਸ਼ਨ ਕੱਢ ਚੁੱਕੇ ਹੋ, ਬਿਲਕੁਲ ਤੁਹਾਡਾ ਹੀ ਮਹਿਕਮਾ ਕੱਢ ਚੁੱਕਿਆ ਹੈ ਨਾ, ਤੇ ਤੁਸੀਂ ਮੂਰਖ ਕਿਉਂ ਬਣਾ ਰਹੇ ਹੋ? ਮਤਲਬ ਜੀ ਉਸੇ ਤਰ੍ਹਾਂ ਮੈਨੂੰ ਲੱਗਦਾ ਕਿ ਰਾਜਨੀਤਿਕ ਮੂਰਖ ਬਣਾਉਣ ਦੀ ਪ੍ਰਕਿਰਿਆ ਪੂਰੇ ਪੰਜਾਬ ਦੇ ਲਈ 10 ਲੱਖ ਬੀਮਾ ਯੋਜਨਾ ਦੀ ਗੱਲ ਕਰਕੇ
ਤੁਸੀਂ ਤਰਨਤਾਰਨ ਨੂੰ ਧਿਆਨ ਚ ਰੱਖ ਕੇ ਲਿਆ ਰਹੇ ਹੋ, ਬਰਨਾਲਾ ਤਾਂ ਨਾਲ ਸੱਗੀ ਨਾਲ ਪਰਾਂਦਾ ਬੰਨ ਰਹੇ ਹੋ ਕਿ ਤਾਂ ਕਿ ਮਤਲਬ ਕਿ ਲੋਕਾਂ ਨੂੰ ਇਹ ਲੱਗੇ ਨਹੀਂ ਜੀ ਇਹ ਤਾਂ 2 ਜ਼ਿਲ੍ਹਿਆਂ ਸ਼ੁਰੂ ਹੋ ਰਹੀ ਹੈ। ਅਸਲ 'ਚ ਤੁਹਾਨੂੰ ਤਰਨਤਾਰਨ ਜਿਵੇਂ ਨਹੀਂ ਚੋਣ ਦਿਖਦੀ ਹੈ, ਤੇ ਉਸ ਨੂੰ ਧਿਆਨ ਚ ਰੱਖ ਕੇ ਉੱਥੇ ਤੁਸੀਂ ਕੈਂਪ ਲਾ ਕੇ ਲੋਕਾਂ ਨੂੰ ਚਾਹੋਗੇ ਲੈ ਵੀ 10 ਲੱਖ ਤੱਕ ਦਾ ਬੀਮਾ, ਤੇ 1100 ਰੁਪਏ ਦੀ ਗੱਲ ਫੇਰ ਤੋਰ ਲਈ ਤੁਸੀਂ ਕਿ ਤਾਂ ਕਿ ਬੀਬੀਆਂ ਨੂੰ ਆਸ ਜੀ ਫਿਰ ਵੱਧ ਜਾਵੇ ਕਿ ਲੈ ਵੀ ਆ ਰਹੇ ਨੇ। ਹੁਣ ਤਾਂ ਮੁੱਖ ਮੰਤਰੀ ਸਾਹਿਬ ਨੇ ਕਹਿਤਾ, ਹੁਣ ਕਹਿੰਦੇ ਜੀ 2026 ਦਾ ਬਜਟ ਚਾਹੂਗਾ ਇਹ, ਮਤਲਬ 22 ਤੋਂ ਆਉਂਦੇ ਆਉਂਦੇ 26 ਤੱਕ ਤਾਂ ਆ ਗਏ, ਤੁਸੀਂ 4 ਸਾਲ ਹੋ ਗਏ। ਮੈਂ ਕਹਿੰਦਾ ਦੇ ਵੀ ਦੋ ਸਾਲ 6 ਮਹੀਨੇ ਹੈ ਨਾ, ਪਰ ਸਵਾਲ ਤਾਂ ਹੈ ਜੀ ਉਹ ਦੇਣਾ ਕਿੱਥੋਂ ਆ? ਜਿਹੜਾ ਪੈਸਾ ਇਕੱਠਾ ਕਰ ਰਹੇ ਹੋ ਉਹਦੇ ਤੇ ਸਵਾਲ ਹੋਣ ਲੱਗ ਪਏ। ਇਹ PM ਕੇਅਰ ਫੰਡ ਮੰਗ ਵਾਲੇ ਕੰਮ ਹੈ, ਰੰਗਲਾ ਪੰਜਾਬ ਫੰਡ ਆਪਣਾ ਬਣਾ ਲਿਆ, CM ਰਿਲੀਫ ਫੰਡ 'ਚ ਕਿਉਂ ਨਹੀਂ ਮੰਗਾਏ ਜਾ ਰਹੇ ਪੈਸੇ? ਜੀ ਜੀ ਸਹੀ। ਇਹ ਪ੍ਰਾਈਵੇਟ ਫਰਮ ਕਿਉਂ ਤਿਆਰ ਕਰ ਲਈ? ਤੇ ਬਕਾਇਦਾ ਤੌਰ ਤੇ DCਆਂ ਨੂੰ, SSPਆਂ ਨੂੰ ਤੇ ਥੱਲੇ ਜ਼ਿਲ੍ਹਾ ਪ੍ਰਧਾਨਾਂ ਨੂੰ, ਪੰਚਾਂ ਸਰਪੰਚਾਂ ਨੂੰ ਜਬਰੀ ਵਸੂਲੀ ਵਾਲਾ ਕੰਮ ਸੌਂਪਤਾ, ਕਿਉਂਕਿ ਪਰਦੇ ਦੇ ਪਿੱਛੇ MLA MP ਮੰਤਰੀ ਸਭ ਦਾ ਕੋਟਾ ਫਿਕਸ ਕੀਤਾ ਆਮ ਆਦਮੀ ਪਾਰਟੀ ਨੇ। ਆਪਾਂ ਉਸ ਦਿਨ ਵੀ ਗੱਲ ਕਰ ਰਹੇ ਸੀਗੇ, ਤੇ ਹੁਣ ਤਾਂ ਇਹ ਪਤਾ ਲੱਗਿਆ ਕਿ MP ਤੇ ਮੰਤਰੀ ਨੂੰ 20-20 ਕਰੋੜ ਦਾ ਟਾਰਗੇਟ ਦੇਤਾ ਤੇ MLA ਨੂੰ 5-5 ਕਰੋੜ ਦਾ। ਮਤਲਬ ਉਹ ਪੈਸਾ ਕਿੱਥੋਂ ਇਕੱਠਾ ਕਰਨਗੇ? ਪੰਜਾਬ ਚੋਂ। ਜੀ ਜੀ, ਮੈਂ ਚਾਹੇ ਉਹ ਜ਼ਿਮੀਂਦਾਰਾਂ ਤੋਂ ਇਕੱਠਾ ਕਰਨ, ਚਾਹੇ ਉਹ ਪ੍ਰਾਪਰਟੀ ਡੀਲਰ ਵਾਲਿਆਂ ਤੋਂ ਇਕੱਠਾ ਕਰਨ, ਚਾਹੇ ਉਹ ਮਾਫੀ ਵਾਲੇ ਤੋਂ ਇਕੱਠਾ ਕਰਨ, ਚਾਹੇ ਉਹ ਦੁਕਾਨਦਾਰ ਆੜ੍ਹਤੀਆਂ ਤੋਂ ਇਕੱਠਾ ਕਰਨ, ਚਾਹੇ ਉਹ ਕਿਸੇ ਫੈਕਟਰੀ ਵਾਲਿਆਂ ਤੋਂ ਇਕੱਠਾ ਕਰਨ। ਪੰਜਾਬ ਚੋਂ ਪੈਸਾ ਇਕੱਠਾ ਕਰਨਾ ਤੁਸੀਂ, ਤੇ ਜੇ ਐਡਡ 20-20 ਕਰੋੜ ਦੇ ਟਾਰਗੇਟ ਨੇ, ਮੈਂ ਤਾਂ ਪਹਿਲੇ ਦਿਨ ਕਿਹਾ ਸੀਗਾ ਕਿ ਦੇਖਿਓ ਬਲੈਕ ਮਨੀ ਲੈ ਕੇ ਬਾਅਦ ਚੋਂ ਚੈੱਕ ਨਕਦੀ ਚ ਕਿਸੇ ਹੋਰ ਤਰ੍ਹਾਂ ਦਾ ਦੇਣਗੇ, ਤੇ ਫਿਰ ਜਿਹੜਾ 5 ਕਰੋੜ ਆ ਉਹ 6 ਕਰੋੜ ਇਕੱਠਾ, 7 ਕਰੋੜ ਇਕੱਠਾ ਕਰਨ ਦੀ ਭਾਲੂਗਾ, ਜਿਹੜਾ 20 ਕਰੋੜ ਆ 24 ਕਰੋੜ 25 ਕਰੋੜ ਇਕੱਠਾ ਕਰਨ ਦੀ ਭਾਲੂਗਾ। ਤੇ ਸਵਾਲ ਤਾਂ ਇਹ ਹੈ ਕਿ ਜਿਹੜਾ ਹੜ੍ਹ ਪੀੜਤ ਖੇਤਰ ਆ ਉਹਨੂੰ ਪਤਾ ਨਹੀਂ ਰਾਹਤ ਮਿਲਣੀ ਹੈ ਕਿ ਨਹੀਂ ਮਿਲਣੀ, ਬਾਕੀ ਸਾਰੇ 'ਚ ਇਹਦਾ ਮਤਲਬ ਲੁੱਟ ਵਾਲਾ ਹੜ੍ਹ ਆਉਣ ਵਾਲਾ। ਪੰਜਾਬ ਤਾਂ ਸਾਰੇ 'ਚ ਫਿਰ ਹੜ੍ਹ ਆ ਗਿਆ ਭਾਈ, ਪੰਜਾਬ ਤਾਂ ਇਹੀ ਮੰਨੇ ਜੀ ਸਹੀ, ਜਿਹੜਾ ਏਰੀਆ ਬਚਿਆ ਉਸ 'ਚ ਵੀ ਤੁਹਾਡੀ ਲੁੱਟ ਵਾਲਾ ਹੜ੍ਹ ਆ ਗਿਆ ਹੁਣ ਤਾਂ। ਸੋ ਇਸ ਲਈ ਇੱਕ ਪਾਸੇ ਤੁਸੀਂ ਆਹ ਕੰਮਾਂ ਤੇ ਲੱਗੇ ਹੋ, ਦੂਏ ਪਾਸੇ ਤੁਸੀਂ ਇਹ ਰਾਹਤ ਦਿਖਾਉਣਾ ਚਾਹੁੰਦੇ ਹੋ। ਰਾਹਤ ਤੁਹਾਡੀ ਸਿਰਫ ਤੇ ਸਿਰਫ 1100 ਦੀ ਗੱਲ ਤੇ 10 ਲੱਖ ਦੀ ਬੀਮੇ ਨੂੰ ਲੈ ਕੇ ਰਜਿਸਟ੍ਰੇਸ਼ਨ ਵਾਲੇ ਕੈਂਪ ਸਿਰਫ ਤਰਨਤਾਰਨ ਜਿਮਨੀ ਚੋਣ ਨੂੰ ਧਿਆਨ 'ਚ ਰੱਖੋ। ਜੀ ਬਿਲਕੁਲ। ਤੇ ਜਾਂਦਿਆਂ ਤੇ ਗੱਲ ਕਰੀਏ ਬੀਬੀ ਕੰਗਣਾ ਰਣੌਤ ਦੇ ਬਾਰੇ, ਕਹਿੰਦੇ ਉਹਨਾਂ ਨੂੰ ਹੁਣ ਬੀਬੀ ਨੂੰ ਇਸ ਨੂੰ ਆਉਣਾ ਹੀ ਪੈਣਾ ਬਠਿੰਡੇ ਅਦਾਲਤ ਦੇ ਵਿੱਚ ਪੇਸ਼ੀ ਭੁਗਤਣ। ਪ੍ਰਵੀਨ ਜੀ, ਇਸ ਮਾਣਹਾਨੀ ਦੇ ਕੇਸ ਤੋਂ ਬਚਣ ਦੇ ਲਈ ਬੀਬੀ ਸੁਪਰੀਮ ਕੋਰਟ ਤੱਕ ਵੀ ਗਈ, ਹਾਈ ਕੋਰਟ ਤੱਕ ਵੀ ਗਈ ਹੈ ਨਾ, ਸੁਪਰੀਮ ਕੋਰਟ ਤੱਕ ਅੱਪੜੀ ਜੀ, ਤੇ ਉੱਥੋਂ ਰਾਹਤ ਨਹੀਂ ਮਿਲੀ, ਝਾੜਾਂ ਮਿਲੀਆਂ। ਬੀਬੀ ਰੱਦ ਕਰਾਉਣਾ ਚਾਹੁੰਦੀ ਸੀ ਇਸ ਕੇਸ ਨੂੰ ਕਿ ਜੀ ਮੇਰਾ ਨਾਮ ਬਾਹਰ ਕੱਢੋ, ਮੈਂ ਤਾਂ ਇੱਕ ਟਵੀਟ ਕੀਤਾ ਸੀ ਜੀ, ਉਹ ਤਾਂ ਬਸ ਇੱਕ ਭਾਵਨਾ ਵਿਅਕਤ ਹੋ ਗਈ ਜੀ, ਐ ਹੋ ਗਿਆ। ਉਹ ਕਹਿੰਦੇ ਬੀਬੀ ਕੱਲੇ ਟਵੀਟ ਦਾ ਮਸਲਾ ਥੋੜਾ, ਜਿਹੜਾ ਮਸਾਲਾ ਲਾਇਆ ਇਹਨੂੰ ਨਾਲ ਤੋਂ ਉਹਦਾ ਕੀ ਹੈ, ਉਹਦਾ ਕੀ। ਸੋ ਉਸ ਤੋਂ ਬਾਅਦ ਰੋਪੜ ਆਪਣਾ ਬਠਿੰਡਾ ਅਦਾਲਤ ਵੱਲੋਂ ਫਿਰ ਸੰਮਣ ਨਿਕਲਿਆ, ਤੇ ਉਹ ਸੰਮਣ ਕਹਿੰਦੇ ਜੀ ਰਿਸੀਵ ਹੀ ਨਹੀਂ ਕੀਤਾ ਕੰਗਣਾ ਰਣੌਤ ਨੇ। ਅੱਛਾ, ਆਈ ਬਣੀ ਉਸ ਦਿਨ। ਹੁਣ ਬੀਬੀ ਮਹਿੰਦਰ ਕੌਰ ਹੋਰਾਂ ਦੇ ਜਿਹੜੇ ਵਕੀਲ ਨੇ, ਕਿਉਂਕਿ 2020-21 ਦੇ ਕਿਸਾਨ ਅੰਦੋਲਨ ਦੌਰਾਨ ਇਹਨੇ ਜਦੋਂ ਇਹ ਕਹਿੰਦਾ ਸੀ ਕਿ 100 ਰੁਪਇਆ ਲੈ ਕੇ ਬੈਠਦੀਆਂ ਨੇ ਤਾਂ ਜੀ ਅੰਦੋਲਨ ਦੇ ਵਿੱਚ, ਤੇ ਬੀਬੀ ਮਹਿੰਦਰ ਕੌਰ ਦੀ ਉਹ ਫੋਟੋ ਉਹਦੇ ਨਾਲ ਸ਼ਾਹੀਨ ਬਾਗ ਵਾਲੀ ਬੇਬੇ ਨਾਲ ਲਾ ਕੇ ਇਹਨਾਂ ਦੋਵੇਂ ਬੀਬੀਆਂ ਦਾ ਅਪਮਾਨ ਕੀਤਾ, ਤੇ ਆਪਣੀ ਵਾਲੀ ਬੇਬੇ ਦਾ ਅਰਗੀ ਫਿਰ ਕਹਿੰਦੀ ਕਿ ਆ ਜਾ ਫਿਰ ਅਦਾਲਤ 'ਚ ਘੜੀਸੂਗੀ ਮੈਂ ਤਾਂ, ਹੋਵੇਂ ਤੂੰ ਕਲਾਕਾਰ, ਹੋਵੇਂ ਤੂੰ ਹੁਣ MP ਹੈ ਨਾ। ਹੁਣ ਜਦੋਂ ਉੱਥੇ ਪੇਸ਼ ਨਹੀਂ ਹੋਈ ਤੇ ਮਾਣਯੋਗ ਬਠਿੰਡਾ ਦੀ ਸਥਾਨਕ ਅਦਾਲਤ ਨੇ ਇੱਕ ਵਾਰ ਸੰਮਣ ਫੇਰ ਕਰਤਾ ਤੇ 29 ਸਤੰਬਰ ਨੂੰ ਇਹਨੂੰ ਪੇਸ਼ ਹੋਣ ਲਈ ਕਿਹਾ। ਠੀਕ ਹੈ ਜੀ, ਕਿਹਾ ਕਿ ਪੇਸ਼ ਹੋ ਕੇ ਆਪਣਾ ਪੱਖ ਰੱਖ। ਤੇ ਪਤਾ ਲੱਗ ਰਿਹਾ ਕਿ ਇਹਨਾਂ ਦੇ ਕੁਝ ਵਿਚੋਲੇ ਵਿੱਚ ਪੈ ਕੇ ਜੀ ਮਾਮਲਾ ਰਫਾ ਦਫਾ ਕਰਾਉਣ ਦੀਆਂ ਕੋਸ਼ਿਸ਼ਾਂ ਕਰ ਰਹੇ ਨੇ। ਠੀਕ ਹੈ, ਤੇ ਕਹਿੰਦੇ ਕਿ ਮਹਿੰਦਰ ਕੌਰ ਨੇ ਕਹਿਤਾ ਕੋਈ ਗੱਲ ਨਹੀਂ, ਕਹਿੰਦੀ ਆ ਜਾਵੇ ਫਿਰ ਦੇਖਾਂਗੇ, ਹਜੇ ਨਹੀਂ। ਸਹੀ ਹੈ, ਪਤਾ ਨਾ ਆਪਣੀਆਂ ਮਾਈਆਂ ਦਾ ਫਿਰ ਕਿਵੇਂ ਸਟੈਂਡ ਲੈਂਦੀਆਂ ਨੇ ਜੜ ਕੇ। ਤੇ ਹੁਣ ਇਸ ਮਸਲੇ ਤੇ ਉਹਨਾਂ ਦੇ ਵਕੀਲ ਰਘੁਵੀਰ ਸਿੰਘ ਹੋਰਾਂ ਦਾ ਕਹਿਣਾ ਕਿ ਅਸੀਂ ਖੋਰ ਅਰਜੀ ਲਾਉਣੀ ਹੈ ਜੀ ਅਦਾਲਤ 'ਚ। ਠੀਕ ਹੈ, ਕਿ ਜੀ ਇਹ MP ਹੈ, ਇਹ ਕਲਾਕਾਰ ਹੈ, ਇਹਦੀ ਆੜ 'ਚ ਕਦੇ ਵੀ ਵਿਦੇਸ਼ ਨੂੰ ਤੁਰ ਜਾ ਕਰੂਗੀ ਇਹ ਤਾਂ। ਸਹੀ ਗੱਲ ਆ, ਇਹਦਾ ਪਾਸਪੋਰਟ ਜ਼ਬਤ ਕੀਤਾ ਜਾਵੇ, ਜਦ ਤੱਕ ਇਹ ਕਾਨੂੰਨੀ ਨਹੀਂ ਕਰਦੀ ਤਦ ਤੱਕ ਇਹਨੂੰ ਕਿਤੇ ਜਾਣ ਦੀ ਇਜਾਜ਼ਤ ਨਾ ਹੋਵੇ ਤੇ ਇਹ ਰੋਕ ਲੱਗੇ। ਉਹਦੇ ਲਈ ਵੀ ਅਰਜੀ ਲਾਉਣ ਦੀ ਤਿਆਰੀ ਨੇ। ਸੋ ਜੇ ਅਜਿਹਾ ਵੀ ਦਬਾਅ ਬਣਿਆ ਤਾਂ ਅੱਜ ਨਹੀਂ ਤਾਂ ਕੱਲ ਨੂੰ ਫਿਰ ਕੰਗਣਾ ਨੂੰ ਪੇਸ਼ ਤਾਂ ਹੋਣਾ ਪੈਣਾ। ਬਾਕੀ 29 ਤਰੀਕ ਦੂਰ ਨਹੀਂ ਹੈ ਜੀ, ਦੇਖਦੇ ਹਾਂ ਉਦੋਂ ਆਉਂਦੀ ਹੈ ਕਿ ਨਹੀਂ ਆਉਂਦੀ। ਸ਼ਰਮਾ ਜੀ, ਜੇ ਮਾਤੜ ਬੰਦਾ ਪੇਸ਼ ਨਾ ਹੋਵੇ ਤੇ ਪੁਲਿਸ ਉਹਨੂੰ ਘਰੋਂ ਧੂ ਕੇ ਲੈ ਜਾਂਦੀ ਹੈ, ਤੇ ਇਹ ਹਾਂਜੀ ਹਾਂ ਬਿਲਕੁਲ, ਇਹ ਬੜੀ ਟੌਰ ਦੇ ਨਾਲ ਫਿਰਦੇ ਨੇ ਵੀ ਚਲੋ ਅਦਾਲਤ ਦਾ ਸੰਮਣ ਹੀ ਸੀ, ਫਿਰ ਕੀ ਹੋ ਗਿਆ। ਬੀਬੀ ਦੀ ਪੇਸ਼ੀ ਵੀ ਹੋਣੀ ਚਾਹੀਦੀ ਹੈ। ਬੀਬੀ ਬੇਸ਼ੱਕ ਮੈਂਬਰ ਆਫ ਪਾਰਲੀਮੈਂਟ ਹੈ, ਮੈਂਬਰ ਆਫ ਪਾਰਲੀਮੈਂਟ ਤਾਂ ਸਗੋਂ ਜ਼ਿਆਦਾ ਜ਼ਿੰਮੇਵਾਰ ਹੋਣਾ ਚਾਹੀਦਾ, ਉਹੀ ਤਾਂ ਜ਼ਿਆਦਾ ਜ਼ਿੰਮੇਵਾਰੀ ਬਣਦੀ। ਉਹ ਕੀ ਕਹੂਗਾ ਲੋਕ ਸਭਾ 'ਚ ਖੜ ਕੇ
ਕਿ ਮੈਂ ਬਈ ਇਹੋ ਜਿਹਾ ਮੈਂ ਅਦਾਲਤ ਦਾ ਵੀ ਸਤਿਕਾਰ ਨਹੀਂ ਕਰਦਾ। ਇੱਕ ਪਾਸੇ ਸੰਵਿਧਾਨ ਦੀ ਸਹੁੰ ਚੁੱਕਦੇ ਆ ਤੇ ਜਿਹੜੀਆਂ ਕਾਨੂੰਨਨ ਜਥੇਬੰਦੀਆਂ ਧਿਰਾਂ ਨੇ, ਥਾਵਾਂ ਨੇ, ਉਹਨਾਂ ਦਾ ਤੁਸੀਂ ਸਤਿਕਾਰ ਨਹੀਂ ਕਰਦੇ। ਫਿਰ ਦੋਗਲਾਪੰਥੀ ਹੈ ਤੁਹਾਡੇ ਚੀਜ਼ ਦਾ ਮਤਲਬ। ਤੇ ਵਾਕਈ ਇਹ ਜੇ ਬੀਬੀ ਬਠਿੰਡੇ ਪੇਸ਼ੀ ਭੁਗਤਦੀ ਹੈ ਤੇ ਦੂਜਿਆਂ ਨੂੰ ਜਿਨ੍ਹਾਂ ਦੇ ਮੂੰਹ ਪਾਟੇ ਹੋਏ ਨੇ, ਬਿਨਾਂ ਕਿਸੇ ਗੱਲ ਤੋਂ, ਬਿਨਾਂ ਆਮ ਬੰਦੇ ਨੂੰ ਨੀਵਾਂ ਦਿਖਾਉਂਦੇ ਨੇ, ਟਰੋਲ ਕਰਦੇ ਨੇ, ਮਜ਼ਾਕ ਉਡਾਉਂਦੇ ਨੇ ਕਿਰਤੀਆਂ ਦਾ, ਲੋਕਾਂ ਦਾ, ਉਹਨਾਂ ਨੂੰ ਇੱਕ ਨਸੀਹਤ ਹੋਊਗੀ ਵੀ ਗਾਂਹ ਤੋਂ ਜਦੋਂ ਤੁਸੀਂ ਜ਼ੁਬਾਨ ਖੋਲ੍ਹਣੀ ਹੈ ਨਾ ਤੇ ਉਦੋਂ ਕਿਸੇ ਤਰੀਕੇ ਦੇ ਨਾਲ ਖੋਲ੍ਹਣੀ ਹੈ। ਉਹ ਕਿ ਸਿਆਣੇ ਕਹਿੰਦੇ ਤਾਂ ਹੁੰਦੇ ਆ ਵੀ ਗੱਲ ਕਹਿੰਦੀ ਤੂੰ ਮੈਨੂੰ ਮੂੰਹੋਂ ਕੱਢ ਮੈਂ ਤੈਨੂੰ ਪਿੰਡੋਂ ਕਢਾਵਾਂ। ਸੋ ਉਹ ਐਵੇਂ ਨਹੀਂ ਸਿਆਣਿਆਂ ਨੇ ਆਪਣਿਆਂ ਨੇ ਗੱਲਾਂ ਕਹੀਆਂ। ਸ਼ਰਮਾ ਜੀ, ਇਹਨਾਂ ਖਾਸ ਖਬਰਾਂ ਤੇ ਖਾਸ ਜਾਣਕਾਰੀਆਂ ਦੇ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ। ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ। ਪ੍ਰੋਗਰਾਮ ਖਬਰ ਤੇ ਨਜ਼ਰ ਨੂੰ ਆਪਾਂ ਇੱਥੇ ਸਮਾਪਤ ਕਰਾਂਗੇ। ਤੁਹਾਡਾ ਸਾਰਿਆਂ ਦਾ ਵੀ ਬਹੁਤ ਧੰਨਵਾਦ। ਸਤਿ ਸ਼੍ਰੀ ਅਕਾਲ। ਜੁੜੇ ਰਹੋ ਪੰਜਾਬੀ ਰੇਡੀਓ USA ਦੇ ਨਾਲ।